ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਇਹ ਜਿਹੜੀ ਗੱਲ ਕਹੀ ਜਾ ਰਹੀ ਆ ਕਿ ਸ਼ਰਾਰਤੀ ਅਨਸਰਾਂ ਦੀ ਘੁਸਪੈਠ ਹੋ ਗਈ ਆ, ਮਾਹੌਲ ਹਿੰਸਕ ਬਣਾਇਆ ਜਾ ਰਿਹਾ, ਵੀ ਇਹ ਹੁਣ ਸਿੱਖਾਂ ਦੀ ਹਾਜ਼ਰੀ ਤੋਂ ਬਾਅਦ ਕਿਹਾ ਜਾ ਰਿਹਾ। ਵੀ ਪਹਿਲਾਂ ਤਾਂ ਮਿੰਨਤਾਂ ਜਿਹੀਆਂ ਕਰਦੇ ਰਹੇ ਵੀ ਪੰਜਾਬ ਦੇ ਆਉਂਦੇ ਨਹੀਂ, ਸਿੱਖ ਨਹੀਂ ਆਉਂਦੇ, ਤੇ ਹੁਣ ਜਦੋਂ ਆ ਗਏ ਆ ਹੁਣ ਕਹਿਣ ਲੱਗੇ ਵੀ ਮਾਹੌਲ ਗਰਮ ਹੋ ਗਿਆ ਜੀ, ਹਿੰਸਾ ਨਾ ਹੋ ਜੇ। ਇਸ ਤਰ੍ਹਾਂ ਦੀ ਗੱਲਬਾਤ ਦੇ ਚੱਲਦਿਆਂ ਹੁਣ ਸਾਡੇ ਸਮਾਜ ਵਿੱਚ ਉਹਨਾਂ ਲੋਕਾਂ ਨੂੰ ਫੇਰ ਨਿਸ਼ਾਨਾ ਬਣਾਇਆ ਜਾ ਰਿਹਾ ਜਿਹੜੇ ਉੱਥੇ ਗਏ ਨੇ। ਪੁਲਿਸ ਅਫਸਰ ਨੇ ਕਿਹਾ ਵੀ ਜੇ ਤੁਸੀਂ ਦੁਬਾਰਾ ਕਿਤੇ ਪ੍ਰਦਰਸ਼ਨ ਜਾਂ ਕੀਤਾ ਨਾ, ਗੱਡੀ 'ਚ ਬਿਠਾਏ ਹੋਏ ਨੇ ਵਿਦਿਆਰਥੀ ਵਿਚਾਰੇ, ਉਹਨਾਂ ਨੂੰ ਕਹਿ ਰਿਹਾ ਵੀ ਤੁਹਾਡੇ ਉੱਤੇ ਫਿਰ ਝੂਠਾ ਕੇਸ ਪਾ ਦਾਂਗੇ ਡਰੱਗ ਦਾ, ਨਸ਼ੇ ਦਾ, ਤੇ ਸਾਰੀ ਉਮਰ ਜੇਲ੍ਹ 'ਚ ਸੜੋ। ਇੱਥੇ ਤਾਂ ਕੱਲੀ ਧਮਕੀ ਦਿੱਤੀ ਜਾ ਰਹੀ ਹੈ, ਇੱਥੇ ਪੰਜਾਬ 'ਚ ਤਾਂ AK-47 ਫਿੱਟ ਕਰ ਦਿੰਦੇ ਆ ਅਗਲੇ ਤੇ। ਪੁਲਿਸ ਨੂੰ ਫ੍ਰੀ ਹੈਂਡ ਮਿਲਿਆ ਹੋਵੇ, ਅਦਾਲਤਾਂ ਕਹਿਣ ਸਾਡੇ ਕੋਲੇ ਟਾਈਮ ਨਹੀਂ ਹੈਗਾ ਤੁਹਾਡੀ ਗੱਲ ਸੁਣਨ ਦਾ, ਤੇ ਲੀਡਰ ਜਿਹੜੇ ਨੇ MP ਜਾਂ ਪ੍ਰਧਾਨ ਮੰਤਰੀ ਉਹ ਵੀ ਕੋਈ ਪਰਵਾਹ ਨਾ ਕਰਨ, ਤੇ ਚਾਰੇ ਪਾਸਿਓਂ ਲਾਚਾਰ ਤੇ ਬੇਬਸ ਕੋਈ ਨਾ ਕੋਈ ਫਿਰ ਪੰਗਾ ਹੀ ਖੜਾ ਕਰਨਗੇ। ਕਿ ਗੋਦੀ ਮੀਡੀਆ ਦੇ ਮੂੰਹ ਵਿੱਚ ਮੋਦੀ ਤੰਤਰ ਨੇ ਆਪਦੀ ਹੱਡੀ ਦਿੱਤੀ ਹੋਈ ਹੈ ਤੇ ਉਹਨਾਂ ਨੇ ਤੁਹਾਡੇ ਹੱਕ 'ਚ ਕੀ ਬੋਲਣਾ। ਹੁਣ ਲੋਕ ਇਹ ਸੋਚ ਰਹੇ ਨੇ ਕਿ ਜਿਹੋ ਜਿਹੀ ਡਿਕਟੇਟਰਸ਼ਿਪ ਵਾਲੀ ਬਿਰਤੀ ਆ ਮੋਦੀ ਤੇ ਅਮਿਤ ਸ਼ਾਹ ਦੀ, ਇਹ ਕਿਤੇ ਇੱਥੇ ਵੀ ਉਹੋ ਜਿਹਾ ਕੁਝ ਕਹਿਰ ਨਾ ਢਾ ਦੇਣ, ਇਹ ਨਾ ਹੋਵੇ ਕਿ ਹਜ਼ਾਰਾਂ ਵਿਦਿਆਰਥੀ ਜਿਹੜੇ ਨੇ ਦਿੱਲੀ ਦੀਆਂ ਸੜਕਾਂ ਤੇ ਮਾਰੇ ਗਏ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੀਟ ਦੇ ਪੇਪਰਾਂ 'ਚ ਘਪਲਿਆਂ ਦੇ ਬਾਰੇ ਦਿੱਲੀ ਦੇ ਵਿੱਚ ਜਿਹੜਾ ਧਰਨਾ ਸ਼ੁਰੂ ਹੋਇਆ ਸੀ, ਉਹ ਤਕਰੀਬਨ ਹੌਲੀ-ਹੌਲੀ ਹੋਰਨਾਂ ਸੂਬਿਆਂ ਵਿੱਚ ਵੀ ਆਪਦਾ ਰੰਗ ਦਿਖਾ ਰਿਹਾ। ਬਿਹਾਰ ਵਿੱਚ ਤੇ ਹੋਰ ਕਈ ਸੂਬਿਆਂ 'ਚ ਵੀ ਹੁਣ ਮੁਜ਼ਾਹਰੇ ਹੋਣ ਲੱਗ ਪਏ ਨੇ। ਚੰਡੀਗੜ੍ਹ ਦੇ ਵਿੱਚ ਵੀ ਇਸ ਤਰੀਕੇ ਦਾ ਜਿਹੜਾ ਅੰਦੋਲਨ ਆ, ਪ੍ਰੋਟੈਸਟ ਵਾ, ਉਹ ਦੇਖਿਆ। ਪਿਛਲੇ 2-3 ਦਿਨਾਂ ਤੋਂ ਜੋ ਕੁਝ ਵਾਪਰਿਆ ਉਹਦੇ ਬਾਰੇ ਜਿੰਨਾ ਕੁ ਸਾਹਮਣੇ ਆ ਰਿਹਾ ਕਿ ਉੱਥੇ ਦਿੱਲੀ ਦੇ ਵਿੱਚ ਵਾਹਵਾ ਮਾਰ-ਕੁੱਟ ਧਰਨਾਕਾਰੀਆਂ ਦੇ ਉੱਤੇ ਹੋਈ। ਕਈ ਵਾਰ ਧਰਨਾ ਕਰਨ ਵਾਲੇ ਜਿਹੜੇ ਮੁਜ਼ਾਹਰਾ ਕਰਨ ਵਾਲੇ ਲੋਕ ਨੇ, ਨੌਜਵਾਨ ਨੇ, ਬੱਚੇ ਨੇ, ਵਿਦਿਆਰਥੀ ਨੇ, ਉਹਨਾਂ ਦਾ ਹੱਲਾ ਗੁੱਲਾ ਜ਼ੋਰ ਫੜਦਾ। ਪਰ ਬਹੁਤੀ ਵਾਰ ਜਿਹੜਾ ਖਾਕੀ ਵਰਦੀ ਦਾ ਕਹਿਰ ਵਾ, ਉਹਦੀਆਂ ਜਦੋਂ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਹਰ ਇੱਕ ਸੰਵੇਦਨਸ਼ੀਲ ਮਨੁੱਖ ਜਿਹੜਾ ਹੈ ਉਹ ਕਲਪ ਉੱਠਦਾ। ਬਹੁਤ ਸਾਰੇ ਪੱਖਾਂ ਤੋਂ ਗੱਲ ਕਹੀ ਜਾ ਰਹੀ ਹੈ ਕਿ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਅੱਜ ਕਿਵੇਂ ਹਿੰਦੂਆਂ ਦੇ ਹੀ, ਕਿਉਂਕਿ ਬਹੁਤੇ ਜ਼ਿਆਦਾ ਤਾਂ ਇਸ ਧਰਨੇ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਜਾਂ ਬੱਚੇ ਨੇ ਉਹ ਹਿੰਦੂਆਂ ਦੇ ਨੇ, ਵੀ ਉਹਨਾਂ ਨਾਲ ਕਰ ਕੀ ਰਹੇ ਨੇ। ਪਰ ਪਹਿਲੇ 2 ਦਿਨ ਜਿੰਨਾ ਇਸ ਧਰਨੇ ਦੇ ਖਿਲਾਫ ਸਟੇਟ ਦੇ ਵੱਲੋਂ ਖਾਕੀ ਵਰਦੀ ਰਾਹੀਂ ਕਹਿਰ ਢਾਇਆ ਗਿਆ, ਮੋਦੀ ਸਰਕਾਰ ਨੇ ਜੋ ਜ਼ੁਲਮ ਕੀਤਾ, ਉਹਦੇ ਮੁਤਲਕ ਬੜਾ ਰੌਲਾ ਪੈ ਰਿਹਾ ਸੀਗਾ ਕਿ ਪੰਜਾਬ ਵਾਲੇ ਲੋਕ ਕਿਉਂ ਨਹੀਂ ਆਉਂਦੇ, ਸਿੱਖ ਕਿਉਂ ਨਹੀਂ ਆਉਂਦੇ, ਤੇ ਕੁਛ ਲੋਕ ਉੱਥੇ ਚਲੇ ਵੀ ਗਏ। ਹੁਣ ਜਿਹੜੇ ਉੱਥੇ ਲੋਕ ਗਏ ਨੇ ਉਹ ਆਪਦੇ ਤਰਕ ਜਾਂ ਆਪਦੀ ਦਲੀਲ ਦੇ ਰਹੇ ਨੇ ਕਿ ਸਾਡਾ ਜਾਣਾ ਬਣਦਾ ਸੀ। ਪਰ ਪੰਜਾਬ ਦੇ ਆਮ ਲੋਕਾਂ ਵਿੱਚ ਇਸ ਧਰਨੇ ਵਿੱਚ ਹਾਜ਼ਰੀ ਲਗਾਉਣ ਤੋਂ ਕੰਨੀ ਕਤਰਾਈ ਜਾ ਰਹੀ ਆ, ਔਰ ਇਹ ਮਿੱਥ ਕੇ ਕੀਤਾ ਜਾ ਰਿਹਾ ਕਿਉਂਕਿ ਲੋਕਾਂ ਦਾ ਗੁੱਸਾ ਜਿਹੜਾ ਹੈ ਉਹ ਜਾਇਜ਼ ਆ। ਕਿਸਾਨ ਸੰਘਰਸ਼ ਮੌਕੇ ਵੀ ਤੇ ਆਮ ਤੌਰ ਤੇ ਵੀ ਸਾਰੇ ਭਾਰਤ ਦੇ ਲੋਕ ਜੋ
ਪੰਜਾਬੀਆਂ ਜਾਂ ਸਿੱਖਾਂ ਦੇ ਨਾਲ ਕਰਦੇ ਆ, ਉਹਦੇ ਕਰਕੇ। ਹੁਣ ਜਦੋਂ ਧਰਨੇ ਵਿੱਚ ਪੰਜਾਬ ਦੇ ਲੋਕ ਜਾਂ ਸਿੱਖ ਜਾਂ ਨਿਹੰਗ ਪਹੁੰਚੇ ਆ, ਤਾਂ ਇੱਕ ਨਵੀਂ ਤਰ੍ਹਾਂ ਦਾ ਨੈਰੇਟਿਵ ਚੱਲ ਪਿਆ। ਅੱਜ ਕਾਕਰੋਚ ਜਨਤਾ ਪਾਰਟੀ ਦਾ ਬੁਲਾਰਾ ਜਿਹੜਾ ਬਣਿਆ ਸੌਰਵ ਦਾਸ, ਉਹਦੀ ਇੱਕ ਸਟੇਟਮੈਂਟ ਆਈ ਆ ਕਿ ਮੈਂ ਅੱਜ ਸੋਨਮ ਵਾਂਗਚੁਕ ਨਾਲ ਗੱਲਬਾਤ ਕੀਤੀ ਆ। ਉਹਨਾਂ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਤੇ ਕਿਹਾ ਵੀ ਇਹੋ ਜਿਹੇ ਅੰਦੋਲਨਾਂ ਵਿੱਚ ਹੁਕਮਰਾਨ ਧਿਰ ਵੱਲੋਂ ਸ਼ਰਾਰਤੀ ਅਨਸਰਾਂ ਦੀ ਘੁਸਪੈਠ ਕਰਵਾ ਲਈ ਜਾਂਦੀ ਆ ਤੇ ਫਿਰ ਦੋਸ਼ ਅੰਦੋਲਨ ਦੇ ਸਿਰ ਮੜ ਦਿੱਤਾ ਜਾਂਦਾ। ਇਹ ਗੱਲ ਹੈ ਤਾਂ ਸੱਚੀ, ਵਾਕਿਆ ਹੀ ਸੱਚੀ ਆ ਕਿ ਜਦੋਂ ਕਿਸੇ ਸ਼ਾਂਤਮਈ ਧਰਨੇ ਦੇ ਉੱਤੇ ਅਟੈਕ ਕਰਨਾ ਹੋਵੇ, ਪਹਿਲਾਂ ਪੁਲਿਸ ਵਾਲੇ ਆਪ ਦੇ ਵਿੱਚ ਬੰਦੇ ਬਾੜ ਦਿੰਦੇ ਆ। ਉਹ ਕੁਝ ਇਹੋ ਜਿਹਾ ਕਰਦੇ ਆ ਜਿਸ ਤੋਂ ਬਾਅਦ ਵਿੱਚ ਆਮ ਜਿਹੜਾ ਆਊਟਸਾਈਡਰ ਹੁੰਦਾ, ਪਰਾਂ ਬੈਠਾ ਹੁੰਦਾ, ਉਹ ਫਿਰ ਕਹਿੰਦਾ ਵੀ ਹੋਰ ਹੁਣ ਪੁਲਿਸ ਵਾਲੇ ਕੀ ਕਰਦੇ। ਇਹ ਗੱਲ ਇਕੱਲੇ ਇੱਕ ਧਰਨੇ ਮੁਜ਼ਾਹਰੇ ਦੀ ਨਹੀਂ, ਇਹ ਸਾਰੇ ਭਾਰਤ ਵਿੱਚ ਇਹ ਗੱਲ ਆਮ ਚੱਲਦੀ ਆ ਕਿ ਪੁਲਿਸ ਵਾਲੇ ਆਪਦੇ ਬੰਦੇ ਵਿੱਚ ਭੇਜ ਦਿੰਦੇ ਆ, ਉਹ ਕੋਈ ਨਾ ਕੋਈ ਕਰਤੂਤ ਕਰਦੇ ਆ ਤੇ ਫਿਰ ਕੁੱਟਮਾਰ ਜਿਹੜੀ ਆ ਉਹ ਕਰਨਾ ਸੌਖਾ ਹੋ ਜਾਂਦਾ। ਇਹ ਗੱਲ ਤਾਂ ਧਰਮ ਯੁੱਧ ਮੋਰਚੇ ਦੇ ਬਾਰੇ ਵੀ ਕਹੀ ਜਾਂਦੀ ਹੈ ਕਿ ਸਰਕਾਰ ਨੇ ਪਹਿਲਾਂ ਆਪ ਇਹੋ ਜਿਹੀਆਂ ਘਟਨਾਵਾਂ ਵਾਪਰਾਈਆਂ ਜਾਂ ਵਾਪਰਾਉਣ ਦਿੱਤੀਆਂ, ਜਿਸ ਤੋਂ ਬਾਅਦ ਵਿੱਚ ਉਹ ਆਪਣੇ ਆਪ ਨੂੰ ਜਾਇਜ਼ ਦਰਸਾ ਸਕਣ ਕਿ ਹੋਰ ਅਸੀਂ ਕੀ ਕਰਦੇ, ਫਿਰ ਟੈਂਕਾਂ ਤੋਪਾਂ ਨਾਲ ਹਮਲਾ ਕਰਨਾ ਪਿਆ। ਕੁੱਲ ਮਿਲਾ ਕੇ ਕਿਸੇ ਵੀ ਸ਼ਾਂਤੀਪੂਰਵਕ ਪ੍ਰੋਟੈਸਟ ਤੋਂ ਜਦੋਂ ਸਟੇਟ ਮਿੱਥ ਲੈਂਦੀ ਆ ਵੀ ਇਹਨਾਂ ਦੇ ਘਾਣ ਕਰਨਾ, ਉਹ ਫਿਰ ਧਰਨੇ ਵਾਲਿਆਂ ਦੇ ਹੱਥ 'ਚ ਕੁਛ ਨਹੀਂ ਹੁੰਦਾ ਵੀ ਧਰਨੇ ਵਾਲੇ ਸ਼ਾਂਤੀ ਰੱਖਣੀ ਚਾਹੁੰਦੇ ਆ। ਅਸਲ ਵਿੱਚ ਉਹ ਸਟੇਟ ਦੇ ਹੱਥ 'ਚ ਹੁੰਦਾ ਵੀ ਉਹਨਾਂ ਦਾ ਜਦੋਂ ਜੀ ਕਰੇ ਉਹ ਡਾਂਗ ਫੇਰਨ ਵਾਲਾ ਮਾਹੌਲ ਸਿਰਜ ਲੈਂਦੇ। ਪਰ ਇੱਕ ਗੱਲ ਇੱਥੇ ਧਿਆਨ ਮੰਗਦੀ ਆ ਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਇਹ ਜਿਹੜੀ ਗੱਲ ਕਹੀ ਜਾ ਰਹੀ ਆ ਕਿ ਸ਼ਰਾਰਤੀ ਅਨਸਰਾਂ ਦੀ ਘੁਸਪੈਠ ਹੋ ਗਈ ਆ, ਮਾਹੌਲ ਹਿੰਸਕ ਬਣਾਇਆ ਜਾ ਰਿਹਾ, ਵੀ ਇਹ ਹੁਣ ਸਿੱਖਾਂ ਦੀ ਹਾਜ਼ਰੀ ਤੋਂ ਬਾਅਦ ਕਿਹਾ ਜਾ ਰਿਹਾ। ਵੀ ਪਹਿਲਾਂ ਤਾਂ ਮਿੰਨਤਾਂ ਜਿਹੀਆਂ ਕਰਦੇ ਰਹੇ ਵੀ ਪੰਜਾਬ ਦੇ ਆਉਂਦੇ ਨਹੀਂ, ਸਿੱਖ ਨਹੀਂ ਆਉਂਦੇ, ਤੇ ਹੁਣ ਜਦੋਂ ਆ ਗਏ ਆ ਹੁਣ ਕਹਿਣ ਲੱਗ ਗਏ ਵੀ ਮਾਹੌਲ ਗਰਮ ਹੋ ਗਿਆ ਜੀ, ਹਿੰਸਾ ਨਾ ਹੋ ਜੇ। ਇਸ ਤਰ੍ਹਾਂ ਦੀ ਗੱਲਬਾਤ ਦੇ ਚੱਲਦਿਆਂ ਹੁਣ ਸਾਡੇ ਸਮਾਜ ਵਿੱਚ ਉਹਨਾਂ ਲੋਕਾਂ ਨੂੰ ਫੇਰ ਨਿਸ਼ਾਨਾ ਬਣਾਇਆ ਜਾ ਰਿਹਾ ਜਿਹੜੇ ਉੱਥੇ ਗਏ ਨੇ। ਵੀ ਅਸੀਂ ਤਾਂ ਤੁਹਾਨੂੰ ਪਹਿਲਾਂ ਕਹਿੰਦੇ ਸੀਗੇ ਵੀ ਇਹ ਕਿਸੇ ਗੁਰਪੀਰ ਦੇ ਨਹੀਂ ਹੈਗੇ, ਅਕਿਰਤ ਘਣ ਲੋਕ ਨੇ, ਪਹਿਲਾਂ ਤੁਹਾਨੂੰ ਸੱਦਣਗੇ, ਫਿਰ ਤੁਹਾਨੂੰ ਵਰਤ ਕੇ ਨੈਪਕਨ ਪੇਪਰ ਵਾਂਗੂ ਨਾਲੇ ਭਗਾ ਕੇ ਮਾਰਨਗੇ ਤੇ ਨਾਲੇ ਤੁਹਾਡੇ ਕਰਕੇ ਸਾਡੀ ਸਾਰੀ ਕੌਮ ਦੀ ਹੇਠੀ ਕਰਨਗੇ। ਇਸ ਗੱਲ ਦਾ ਖਹਿੜਾ ਛੱਡ ਕੇ, ਮੁੱਦਾ ਛੱਡ ਕੇ ਇੱਕ ਨਵੀਂ ਗੱਲ ਵੱਲ ਆਈਏ ਕਿ ਉੱਥੇ ਇੱਕ ਡੀਸੀਪੀ ਸੰਦੀਪ ਲਾਂਬਾ ਸੀ ਜਿਹਦੀ ਬੜੀ ਵੀਡੀਓ ਚਰਚਿਤ ਹੋਈ, ਜਿਹਨੇ ਇੱਕ ਕੁੜੀ ਦੇ ਬੇਸ਼ਰਮੀ ਦੇ ਨਾਲ ਥੱਪੜ ਮਾਰਿਆ। ਉਹ ਵੀਡੀਓ ਦੇ ਆਧਾਰ ਤੇ ਦਿੱਲੀ ਪੁਲਿਸ ਨੇ ਉਸ ਐਡੀਸ਼ਨਲ ਡੀਸੀਪੀ ਸੰਦੀਪ ਲਾਂਬਾ ਨੂੰ ਨਾਲੇ ਤਾਂ ਡਿਊਟੀ ਤੋਂ ਹਟਾਇਆ ਤੇ ਉਹ ਮਾਮਲਾ ਹਾਈ ਕੋਰਟ ਤੱਕ ਚਲੇ ਗਿਆ। ਪਰ ਇੱਕ ਇੱਥੇ ਪੁਲਿਸ ਦੀ ਜੇ ਹਰਕਤ ਹੋਵੇ ਤਾਂ ਗੱਲ ਕਰੀਏ, ਇੱਥੇ ਤਾਂ ਪਤਾ ਹੀ ਨਹੀਂ ਪੁਲਿਸ ਨੇ ਕੀ ਕੀ ਚੰਦ ਚਾੜੇ ਹੋਏ ਨੇ। ਪਰ ਪੁਲਿਸ ਤੋਂ ਬਿਨਾ ਉੱਥੇ ਇੱਕ ਹੋਰ ਪੁਲਿਸ ਵਾ ਜਿਹੜੀ ਪੁਲਿਸ ਵਰਗੀਆਂ ਡਾਂਗਾਂ ਤਾਂ ਹੈ ਪਰ ਉਹਨਾਂ ਕੋਲੇ ਵਰਦੀ ਨਹੀਂ ਹੈ, ਉਹਦਾ ਬੜਾ ਰੌਲਾ ਪੈ ਰਿਹਾ। ਉਹਨਾਂ ਦੇ ਹੱਥਾਂ 'ਚ ਡੰਡੇ ਆ ਤੇ ਡੰਡਿਆਂ ਦੇ ਉੱਤੇ ਤਿੱਖੀਆਂ ਮੇਖਾਂ ਲਾਈਆਂ ਹੋਈਆਂ ਨੇ ਤੇ ਲੋਕਾਂ ਦੇ ਬੱਚਿਆਂ ਦੇ ਸਿਰਾਂ 'ਚ ਮਾਰਦੇ। ਤੇ ਇਹੋ ਜਿਹੀ ਇੱਕ ਗੱਲ ਪੁਲਿਸ ਬਾਰੇ ਆਈ ਆ ਬਈ ਬੰਬੇ ਤੇ ਵਿੱਚ ਇੱਕ ਧਰਨਾ ਚੱਲ ਰਿਹਾ ਸੀ ਤੇ ਉੱਥੇ ਵਿਦਿਆਰਥੀਆਂ ਨੂੰ ਪੁਲਿਸ ਅਫਸਰ ਨੇ ਕਿਹਾ ਵੀ ਜੇ ਤੁਸੀਂ ਦੁਬਾਰਾ ਕਿਤੇ ਪ੍ਰਦਰਸ਼ਨ ਜਿਹਾ ਕੀਤਾ ਨਾ, ਗੱਡੀ 'ਚ ਬਿਠਾਏ ਹੋਏ ਨੇ ਵਿਦਿਆਰਥੀ ਵਿਚਾਰੇ, ਉਹਨਾਂ ਨੂੰ ਕਹਿ ਰਿਹਾ ਵੀ ਤੁਹਾਡੇ ਉੱਤੇ ਫਿਰ ਝੂਠਾ ਕੇਸ ਪਾ ਦਾਂਗੇ ਡਰੱਗ ਦਾ, ਨਸ਼ੇ ਦਾ, ਤੇ ਸਾਰੀ ਉਮਰ ਜੇਲ੍ਹ 'ਚ ਸੜੋਗੇ। ਹੁਣ ਇਹ ਜਿਹੜੀ ਵੀਡੀਓ
ਕਿਸੇ ਮੁੰਡੇ ਨੇ ਬੱਚੇ ਨੇ ਬਣਾ ਲਈ। ਮੈਂ ਕਦ ਵੀ ਆਖਿਆ ਸੀ ਵੀ ਅੱਜ ਕੱਲ੍ਹ ਮੁੰਡਿਆਂ ਦੇ ਕੋਲੇ ਬੱਚਿਆਂ ਕੋਲੇ ਕੈਮਰੇ, ਇਹ ਹੁਣ ਸਾਰੇ ਸੋਸ਼ਲ ਮੀਡੀਆ ਤੇ ਬੜਾ ਵੀਡੀਓ ਘੁੰਮ ਰਹੀ ਹੈ। ਉਹ ਮੁਲਾਜ਼ਮ ਪੁਲਿਸ ਦਾ ਜਿਹੜੀ ਇਹ ਧਮਕੀ ਦੇ ਰਿਹਾ ਕਿ ਤੁਹਾਨੂੰ ਡਰੱਗਸ ਦੇ ਕੇਸ ਵਿੱਚ ਫਸਾ ਦਿਆਂ। ਇੱਥੇ ਤਾਂ ਇਕੱਲੀ ਧਮਕੀ ਦਿੱਤੀ ਜਾ ਰਹੀ ਹੈ, ਇੱਥੇ ਪੰਜਾਬ 'ਚ ਤਾਂ AK-47 ਫਿੱਟ ਕਰ ਦਿੰਦੇ ਆ ਅਗਲੇ ਤੇ। AK-47 ਦੇ ਦੌਰ 'ਚ AK-47 ਹੁਣ ਕਿੰਨੇ ਹੀ ਮਾਮਲੇ ਹੋ ਚੁੱਕੇ ਆ। ਥੋੜੇ ਦਿਨ ਪਹਿਲਾਂ ਇੱਕ DSP ਫਸਿਆ, ਉਹ ਚਿੱਟਾ ਹੀ ਪਾਈ ਜਾਂਦੇ ਆ ਲੋਕਾਂ ਤੇ। ਸੋ ਜਿਹੜਾ ਪੁਲਿਸ ਦਾ ਰਵੱਈਆ ਉਹ ਇੰਨਾ ਜ਼ਿਆਦਾ ਦੁਨੀਆ ਭਰ ਦੇ ਵਿੱਚ ਇਸ ਘਟਨਾਕ੍ਰਮ ਦੇ ਦੌਰਾਨ, ਖਾਸ ਤੌਰ ਤੇ ਜੈਨਜੀ ਜਿਹੜੇ ਨੇ ਨਵੇਂ ਯੂਥ, ਇਹਨਾਂ ਰਾਹੀਂ ਐਕਸਪੋਜ਼ ਹੋ ਰਿਹਾ ਕਿ ਲੋਕਾਂ ਨੂੰ ਸਮਝ ਲੱਗ ਰਹੀ ਆ ਕਿ ਆਖਰ ਬੰਦਾ ਅੱਕ ਕੇ ਕੋਈ ਨਾ ਕੋਈ ਫਿਰ ਉਧ ਮੂਲ ਖੜਾ ਕਰੂਗਾ ਹੀ। ਪੁਲਿਸ ਨੂੰ ਫ੍ਰੀ ਹੈਂਡ ਮਿਲਿਆ ਹੋਵੇ, ਅਦਾਲਤਾਂ ਕਹਿਣ ਸਾਡੇ ਕੋਲੇ ਟਾਈਮ ਨਹੀਂ ਹੈਗਾ ਤੁਹਾਡੀ ਗੱਲ ਸੁਣਨ ਦਾ, ਤੇ ਲੀਡਰ ਜਿਹੜੇ ਨੇ MP ਜਾਂ ਪ੍ਰਧਾਨ ਮੰਤਰੀ ਉਹ ਵੀ ਕੋਈ ਪਰਵਾਹ ਨਾ ਕਰਨ, ਤੇ ਚਾਰੇ ਪਾਸਿਓਂ ਲਾਚਾਰ ਤੇ ਬੇਬਸ ਕੋਈ ਨਾ ਕੋਈ ਫਿਰ ਪੰਗਾ ਹੀ ਖੜਾ ਕਰਨਗੇ। ਜਿਹੜੇ ਦੁਨੀਆ ਦੇ ਵੱਡੇ ਵਿਦਵਾਨ ਨੇ ਜਾਂ ਮਨੋਵਿਗਿਆਨਕ ਨੇ, ਉਹ ਇਹ ਮੰਨਦੇ ਆ ਕਿ ਜਦੋਂ ਮਨੁੱਖ ਕੋਲ ਕੋਈ ਰਾਹ ਨਹੀਂ ਬਚਦਾ ਫਿਰ ਉਹ ਹਥਿਆਰ ਚੱਕ ਲੈਂਦਾ। ਸਾਡੇ ਸਤਿਗੁਰਾਂ ਦਾ ਵੀ ਇਹੀ ਹੈ, ਤੂੰ ਕਾਰ ਅਜ ਹਮੀਲ ਤੇ ਦਰਗੁਜਸ ਹਲਾਲ ਅਸ ਉਤਨ ਬਾ ਸ਼ਮਸ਼ੀਰ ਦਸ। ਤੇ ਇਹ ਗੱਲ ਜਿਹੜੇ ਦੁਨੀਆ ਭਰ ਦੇ ਵਿੱਚ ਮੰਨੀ ਜਾਂਦੀ ਆ ਕਿ ਕਿਸੇ ਕਮਰੇ 'ਚ ਜੇ ਆਪਾਂ ਬਿੱਲੀ ਨੂੰ ਘੇਰ ਲਈਏ, ਪਹਿਲਾਂ ਉਹ ਤੁਹਾਡੇ ਤੋਂ ਬਚਣ ਦੀ ਕੋਸ਼ਿਸ਼ ਕਰਦੀ ਆ ਇੱਧਰ ਉੱਧਰ, ਪਰ ਜਦੋਂ ਕੋਈ ਰਾਹ ਨਾ ਬਚੇ ਫਿਰ ਸਿੱਧਾ ਤੁਹਾਡੇ ਚਿਹਰੇ ਤੇ ਹਮਲਾ ਕਰਦੀ ਹੈ, ਸਿੱਧਾ ਅਟੈਕ, ਸ਼ੇਰ ਵਾਂਗੂ ਪੈ ਜਾਂਦੀ ਹੈ ਬਿੱਲੀ। ਸੋ ਆਪਦੇ ਬਚਾਅ ਲਈ ਮਨੁੱਖ ਨੂੰ ਕੋਈ ਨਾ ਕੋਈ ਕੁਛ ਕਰਨਾ ਪੈਂਦਾ। ਸੋ ਪੰਜਾਬ ਦੇ ਵਿੱਚ ਅਣਖ ਗੈਰਤ ਵਾਲੇ ਲੋਕ ਹੋਣ ਕਰਕੇ ਇੱਥੇ ਫਿਰ ਜਦੋਂ ਕੋਈ ਰਾਹ ਨਹੀਂ ਸੀ ਬਚਿਆ ਤਾਂ ਅਸਾਲਟ ਚੱਕ ਲਈ, ਹਥਿਆਰ ਚੱਕ ਲਏ ਲੋਕਾਂ ਨੇ। ਇਹ ਗੱਲ ਅੱਜ ਦੇ ਇਸ ਦੌਰ ਵਿੱਚ ਜਦੋਂ ਪੂਰੇ ਨਾਕੇ ਬੰਦ ਕੀਤੇ ਪਏ ਨੇ ਕਿ ਨਹੀਂ ਮੰਨਣੀ ਕੋਈ ਤੁਹਾਡੀ ਗੱਲ, ਜਿਹੜਾ ਤੁਸੀਂ ਕਹਿੰਦੇ ਹੋ ਕਿ ਉਹ ਧਰਮਿੰਦਰ ਪ੍ਰਧਾਨ ਦਾ ਅਸਤੀਫਾ, ਇਸ ਦੌਰ ਵਿੱਚ ਜਦੋਂ ਕਿ ਖਾਕੀ ਵਰਦੀ ਨੇ ਪੂਰਾ ਨੰਗਾ ਚਿੱਟਾ ਲੋਕਾਂ ਤੇ ਜ਼ੁਲਮ ਕਰਨਾ ਸ਼ੁਰੂ ਕੀਤਾ ਹੋਇਆ, ਇਸ ਦੌਰ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਉਹ ਭਕਾਈ ਕਿ ਸਾਡੇ ਕੋਲੇ ਟਾਈਮ ਨਹੀਂ, ਲੋਕ ਮਖੌਲਾਂ ਕਰਦੇ ਆ ਵੀ ਇਹਨੇ ਤਾਂ ਰਾਜ ਸਭਾ ਦੀ ਸੀਟ ਪੱਕੀ ਕਰ ਲਈ, ਆ ਭਾਰਤੀ ਸੰਵਿਧਾਨ, ਆ ਭਾਰਤੀ ਨਿਜ਼ਾਮ। ਉਹ ਕਹਿੰਦਾ ਮੈਂ ਕੀ ਲੈਣਾ ਤੁਹਾਡੇ ਵਿਦਿਆਰਥੀਆਂ ਦੇ ਕੁੱਟ ਕਟਾਪੇ ਤੋਂ, ਮੈਨੂੰ ਰਾਜ ਸਭਾ ਦੀ ਸੀਟ ਪੱਕੀ ਕਰਨ ਦੇ। ਸੋ ਇਸ ਮਾਹੌਲ ਵਿੱਚ ਲੈ ਦੇ ਕੇ ਲੋਕਾਂ ਕੋਲੇ ਇੱਕ ਚੌਥਾ ਥੰਮ ਰਹਿ ਜਾਂਦਾ ਮੀਡੀਆ। ਵੈਸੇ ਤਾਂ ਸਾਰੀ ਦੁਨੀਆ ਨੂੰ ਹੀ ਪਤਾ ਵੀ ਕਿਵੇਂ ਰੈਂਕ ਤੇ ਆ ਇੰਡੀਆ ਦਾ ਮੀਡੀਆ, ਪਰ ਇੰਡੀਆ 'ਚ ਤਾਂ ਮੀਡੀਆ ਨਾਂ ਦੀ ਚੀਜ਼ ਹੀ ਨਹੀਂ, ਗੋਦੀ ਮੀਡੀਆ। ਨਸੀਰੁਦੀਨ ਸ਼ਾਹ ਨੇ ਇਹ ਗੱਲ ਕਹੀ ਹੈ ਕਿ ਜਦੋਂ ਕਿਸੇ ਕੁੱਤੇ ਦੇ ਮੂੰਹ 'ਚ ਹੱਡੀ ਹੋਵੇ ਉਦੋਂ ਉਹ ਤੋਂ ਭੌਂਕ ਨਹੀਂ। ਕਹਿਣ ਦਾ ਭਾਵ ਇਹ ਆ ਕਿ ਗੋਦੀ ਮੀਡੀਆ ਦੇ ਮੂੰਹ ਵਿੱਚ ਮੋਦੀ ਤੰਤਰ ਨੇ ਆਪਦੀ ਹੱਡੀ ਦਿੱਤੀ ਹੋਈ ਹੈ ਤੇ ਉਹਨਾਂ ਨੇ ਤੁਹਾਡੇ ਹੱਕ 'ਚ ਕੀ ਬੋਲਣਾ। ਕੁੱਲ ਮਿਲਾ ਕੇ ਸਾਰੇ ਪਾਸਿਓਂ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਦੀ ਕੋਈ ਸੁਣਵਾਈ ਨਹੀਂ। ਪਿਛਲੇ ਸਮੇਂ ਵਿੱਚ ਚੀਨ ਦੇ ਵਿੱਚ ਇੱਕ ਘਟਨਾਕ੍ਰਮ ਇਦਾਂ ਦਾ ਵਿਦਿਆਰਥੀਆਂ ਦਾ ਤਿਆਨਮਿਨ ਚੌਂਕ 'ਚ ਵਾਪਰਿਆ ਸੀ। ਹੁਣ ਲੋਕ ਇਹ ਸੋਚ ਰਹੇ ਨੇ ਕਿ ਜਿਹੋ ਜਿਹੀ ਡਿਕਟੇਟਰਸ਼ਿਪ ਵਾਲੀ ਬਿਰਤੀ ਆ ਮੋਦੀ ਤੇ ਅਮਿਤ ਸ਼ਾਹ ਦੀ, ਇਹ ਕਿਤੇ ਇੱਥੇ ਵੀ ਉਹੋ ਜਿਹਾ ਕੁਛ ਕਹਿਰ ਨਾ ਢਾ ਦੇਣ। ਇਹ ਨਾ ਹੋਵੇ ਕਿ ਹਜ਼ਾਰਾਂ ਵਿਦਿਆਰਥੀ ਜਿਹੜੇ ਨੇ ਦਿੱਲੀ ਦੀਆਂ ਸੜਕਾਂ ਤੇ ਮਾਰੇ ਗਏ। ਇੱਕ ਸੱਜਣ ਕਹਿ ਰਿਹਾ ਸੀ ਕਿ ਇਹ ਸਾਰਾ ਕੁਝ ਕਰਨ ਨੂੰ ਮੋਦੀ ਤੇ ਅਮਿਤ ਸ਼ਾਹ ਦਾ ਦਿਲ ਤਾਂ ਕਿਸਾਨ ਸੰਘਰਸ਼ ਮੌਕੇ ਵੀ ਕਰਦਾ ਹੋਊ, ਪਰ ਇੰਦਰਾ
ਗਾਂਧੀ ਤੇ ਬੈਡਿਆਂ ਨਾਲ ਸਿੱਖਾਂ ਨੇ ਜੋ ਕੀਤੀ ਹੈ ਉਹ ਇਹਨਾਂ ਨੂੰ ਡਰਾਉਂਦੀ। ਉਹਨਾਂ ਦਿਨਾਂ ਦੇ ਵਿੱਚ ਜਿਹੜਾ ਮੇਘਾਲਿਆ ਦਾ ਰਾਜਦੂਤ ਸੀ ਸਤਿਆਪਾਲ ਮਲਿਕ, ਉਹਨੇ ਵੀ ਵਾਰ-ਵਾਰ ਮੋਦੀ ਤੰਤਰ ਨੂੰ ਚੇਤੇ ਕਰਾਇਆ ਸੀ ਕਿ ਇੰਦਰਾ ਗਾਂਧੀ ਵਾਲਾ ਹਾਲ ਨਾ ਕਰਾ ਕੇ ਬਹਿ ਜਾਓ। ਕੁੱਲ ਮਿਲਾ ਕੇ ਹਾਲ ਕੋਈ ਬਹੁਤੇ ਚੰਗੇ ਨਹੀਂ, ਪਰ ਇਸ ਦੌਰ ਵਿੱਚ ਕੁਝ ਗੱਲਾਂ ਉਹ ਵੀ ਵਾਪਰਦੀਆਂ ਨੇ ਜਿਨ੍ਹਾਂ ਦੀ ਇੱਕ ਆਪਣੇ ਆਪ ਦੇ ਵਿੱਚ ਅਹਿਮੀਅਤ ਹੈ। ਉਹ ਇਹ ਹੈ ਕਿ ਇੱਕ ਸਿੱਖ ਬੱਚੀ ਹੈ, ਉਹਨੇ ਨਿੱਕੀ ਜੀ ਕਲਿੱਪ ਬਣਾ ਕੇ ਵੀਡੀਓ ਬਣਾ ਕੇ ਪੋਸਟ ਕੀਤੀ ਹੈ, ਜਿਹਦੇ ਵਿੱਚ ਉਹ ਕੁੜੀ ਕਹਿ ਰਹੀ ਆ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਦਿੱਲੀ ਵਿੱਚ ਇਹ ਲੋਕ ਸਾਨੂੰ ਸਿੱਖਾਂ ਦੇ ਨਿਆਣਿਆਂ ਨੂੰ, ਪੰਜਾਬੀ ਬੋਲਣ ਵਾਲਿਆਂ ਨੂੰ ਕਿਵੇਂ ਜਲੀਲ ਕਰਦੇ ਹੁੰਦੇ ਆ। ਉਹ ਕਹਿੰਦੀ ਮੈਂ ਕਨਾਟ ਪੈਲਸ ਕੋਲੇ ਕਿਸੇ ਕੰਪਨੀ 'ਚ ਜੌਬ ਕਰਦੀ ਸੀ ਤੇ ਜਦੋਂ ਵੀ ਉੱਥੇ ਮੈਂ ਕੋਈ ਗੱਲ ਪੁੱਛਣੀ ਤਾਂ ਇੱਕ ਸਿੱਖਾਂ ਦੀ ਕੁੜੀ ਹੋਣ ਕਰਕੇ ਮੇਰੇ ਨਾਲ ਬਹੁਤ ਗਲਤ ਬਿਹੇਵ ਕੀਤਾ ਜਾਂਦਾ ਰਿਹਾ ਤੇ ਮੈਨੂੰ 12 ਵਜੇ ਵਾਲੀ ਗੱਲ ਕਹਿ ਕੇ ਚੜਾਇਆ ਜਾਂਦਾ ਰਿਹਾ। ਉਹ ਹੋਣੀ ਆ 20-22 ਸਾਲ ਦੀ ਬੱਚੀ, ਤੇ ਉਹ ਕਹਿੰਦੀ ਵੀ ਜਦੋਂ ਮੈਨੂੰ ਵਕਤ ਮਿਲਣਾ ਮੈਂ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਗੁਰੂ ਸਾਹਿਬ ਦੇ ਸਾਹਮਣੇ ਬਹਿ ਕੇ ਰੋਣ ਲੱਗ ਜਾਣਾ ਕਿ ਸੱਚੇ ਪਾਤਸ਼ਾਹ ਮੇਰਾ ਸਿੱਖ ਹੋਣਾ ਗੁਨਾਹ ਹੋ ਗਿਆ, ਮੇਰੇ ਨਾਲ ਇਹ ਕਰ ਕੀ ਰਿਹਾ। ਫਿਰ ਕਹਿੰਦੀ ਵੀ ਮੈਂ ਪੰਜਾਬ ਆ ਗਈ, ਹੁਣ ਪੰਜਾਬ ਕਿਤੇ ਜੌਬ ਮਿਲ ਗਈ ਹੋਣੀ। ਕਹਿੰਦੀ ਮੈਨੂੰ ਇਉਂ ਲੱਗਦਾ ਇੱਥੇ ਪੰਜਾਬ 'ਚ ਜਿਵੇਂ ਮੈਂ ਕੋਈ ਹੁਣ ਰਾਣੀ ਮਹਾਰਾਣੀ ਹੋਵਾਂ, ਇੱਥੇ ਮੈਨੂੰ ਆਪਦਾ ਵਧੀਆ ਫੀਲ ਹੋ। ਉਹਨੇ ਦਿੱਲੀ ਵਾਲਾ ਐਕਸਪੀਰੀਅੰਸ ਤੇ ਪੰਜਾਬ ਵਾਲਾ ਦਾ ਐਕਸਪੀਰੀਅੰਸ ਜਿਹੜਾ ਬਿਆਨ ਕੀਤਾ, ਇਹ ਬਹੁਤ ਅਰਥ ਰੱਖਦਾ। ਦਿੱਲੀ ਵਿੱਚ ਜਾਂ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਜਿਵੇਂ ਜਲੀਲ ਕੀਤਾ ਜਾਂਦਾ, ਇਹ ਗੱਲ ਕੋਈ ਨਵੀਂ ਨਹੀਂ ਤੇ ਇਹ ਨਾ ਹਟਣੀ ਆ ਗੱਲ। ਇਸੇ ਕਰਕੇ ਕਹੀਦਾ ਵੀ ਛਿੱਤਰ ਕਾਇਮ ਕਰੋ ਆਪਦਾ। ਹੁਣ ਇੱਕ ਅਨੂ ਡਾਗਰ ਨਾਂ ਦੀ ਜਨਾਨੀ ਆ, ਮੂੰਹ ਸਿਰ ਮੁੰਨਿਆ ਹੋਇਆ, ਉਹ ਲਗਾਤਾਰ ਸੰਤ ਭਿੰਡਰਾਂ ਵਾਲਿਆਂ ਬਾਰੇ ਅਪਸ਼ਬਦ ਬੋਲ ਕੇ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਤਿਰਸਕਾਰ ਭਰੇ ਬੋਲ ਕੇ, ਹੋਰ ਸ਼ਹੀਦਾਂ ਯੋਧਿਆਂ ਤੇ ਸਿੱਖਾਂ ਦੇ ਨਾਇਕਾਂ ਬਾਰੇ ਨੀਚ ਸ਼ਬਦ ਬੋਲ ਕੇ ਪਿਛਲੇ 20 ਦਿਨ ਤੋਂ ਲਗਾਤਾਰ ਜਲੀਲ ਕਰ ਰਹੀ ਹੈ, ਟਾਰਗੇਟ ਕਰ ਰਹੀ। ਹੁਣ ਜੇਕਰ ਉਸ ਔਰਤ ਦੇ ਬਾਰੇ ਕੋਈ ਸਿੱਖਾਂ ਨੇ ਸਟੈਪ ਚੱਕ ਲਿਆ, ਫਿਰ ਸਾਰੇ ਇੰਡੀਆ ਨੇ ਲੇਰਾ ਮਾਰਨ ਲੱਗ ਜਾਣਾ। ਜਿਵੇਂ 2 ਸਾਲ ਪਹਿਲਾਂ ਇੱਕ ਦਰਬਾਰ ਸਾਹਿਬ ਦੇ ਵਿੱਚ ਆ ਕੇ ਲੱਤਾਂ ਉੱਤੇ ਨੂੰ ਕਰਕੇ ਕਹਿੰਦੀ ਮੈਂ ਪਤਾ ਨਹੀਂ ਸੂਰਜ ਨਮਸਕਾਰ ਕਰਦੀ ਆ। ਜਦੋਂ ਸਿੱਖਾਂ ਨੇ ਆਪਦੇ ਧਰਮ ਦੀ ਰਵਾਇਤ ਅਨੁਸਾਰ ਉਹਨੂੰ ਰੋਕਿਆ ਟੋਕਿਆ, ਉਹਦਾ ਵਿਰੋਧ ਕੀਤਾ, ਤਾਂ ਸਾਰਾ ਇੰਡੀਆ ਉਹਦੇ ਹੱਕ 'ਚ ਖੜ ਗਿਆ ਸੀ। ਪਿੱਛੇ ਜੇ ਇੱਕ ਹਰਿਆਣੇ ਦੀ ਕੁੜੀ ਨੇ ਕਿਹਾ ਵੀ ਮੈਂ ਮੂੰਹ ਤੇ ਤਿਲਕ ਲਾ ਕੇ ਅੱਧ ਨੰਗੀ ਹਾਲਤ ਵਿੱਚ ਦਰਬਾਰ ਸਾਹਿਬ ਜਾਣਾ, ਉਹਦੇ ਬਾਰੇ ਵੀ ਸਾਰਾ ਇੰਡੀਆ ਸਿੱਖਾਂ ਨੂੰ ਗਾਲਾਂ ਕੱਢ ਰਿਹਾ ਸੀ ਸੋਸ਼ਲ ਮੀਡੀਆ। ਇਹਦੇ ਉਲਟ ਇੱਕ ਗੋਰੀ ਲੜਕੀ ਇੱਥੇ ਆਈ, 20 ਦਿਨ ਹੋਏ ਆ ਉਸ ਗੱਲ ਨੂੰ, ਉਹਨੂੰ ਕਿਸੇ ਨੇ ਉੱਥੇ ਸਮਝਾਇਆ ਕਿ ਭਾਈ ਸਾਡੇ ਇੱਥੇ ਇਸ ਤਰ੍ਹਾਂ ਦੇਖੋ ਸਾਰਾ ਸਰੀਰ ਢੱਕ ਕੇ ਜਾਣਾ ਚਾਹੀਦਾ ਗੁਰੂ ਸਾਹਿਬ ਦੇ ਸਤਿਕਾਰ ਦੇ ਵਿੱਚ। ਉਹਨੇ ਤੁਰੰਤ ਇਸ ਗੱਲ ਨੂੰ ਮੰਨਿਆ ਤੇ ਸੌਰੀ ਕਹਿ ਕੇ ਵਧੀਆ ਪਹਿਰਾਵੇ 'ਚ ਗਈ। ਇੱਕ ਪਾਸੇ ਇਹ ਲੋਕ ਕਹਿੰਦੇ ਅਸੀਂ ਬੜਾ ਸਤਿਕਾਰ ਕਰਦੇ ਹਾਂ ਸਿੱਖਾਂ ਦਾ, ਦੂਜੇ ਪਾਸੇ ਸਿੱਖਾਂ ਨੂੰ ਜਲੀਲ ਕਰਨ ਲਈ ਕੋਈ ਨਾ ਕੋਈ ਕਰਤੂਤ ਕਰਦੇ ਰਹਿੰਦੇ ਆ। ਤੇ ਜਿਹੜਾ ਆਹ ਧੀ ਨੇ, ਸਾਡੀ ਬੱਚੀ ਨੇ ਕਿਹਾ ਕਿ ਮੈਨੂੰ ਜਲੀਲ ਕਰਦੇ ਹੁੰਦੇ ਸੀ, ਇਹ ਗੱਲ ਇੱਕ ਵਾਰ ਰੁਕ ਗਈ ਸੀ ਜਦੋਂ ਸਾਡੇ ਸਿੰਘਾਂ ਨੇ ਹਥਿਆਰਬੰਦ ਸੰਘਰਸ਼ ਵਿੱਚ ਮੱਲਾਂ ਮਾਰੀਆਂ। ਉਦੋਂ ਜਦੋਂ ਸਿੰਘਾਂ ਨੇ ਦਿਖਾਇਆ ਕਿ ਅਸੀਂ ਕਿਸੇ ਨੂੰ ਵੀ ਕਿਸੇ ਵੀ ਥਾਂ ਸੋਧਾ ਲਾ ਸਕਦੇ ਹਾਂ, ਚਾਹੇ ਤੁਹਾਡੀ ਇੰਦਰਾ ਤੇ ਚਾਹੇ ਕੋਈ ਵੈਦਿਆ ਤੇ ਚਾਹੇ ਲਲਿਤ ਮਾਕਣ ਤੇ ਚਾਹੇ ਕੋਈ ਹੋਰ, ਅਸੀਂ ਤੁਹਾਡੇ ਹਰੇਕ ਦੇ ਦੁਆਲੇ ਹੋ ਸਕਦੇ ਹਾਂ। ਉਦੋਂ ਇਹਨਾਂ ਦੇ ਹੋਸ਼ ਉੱਡੇ ਰਹਿੰਦੇ ਸੀ।
ਤੇ ਉਸ ਦੌਰ ਦੇ ਬੀਤ ਜਾਣ ਤੋਂ ਬਾਅਦ ਅੱਜ ਗੱਲਾਂ ਫੇਰ ਦੁਬਾਰਾ ਨਵੇਂ ਸਿਰੋਂ ਸ਼ੁਰੂ ਹੋਈਆਂ। ਸਾਡੇ ਬੱਚਿਆਂ ਨੂੰ ਜੋ ਮਾਨਸਿਕ ਸੰਤਾਪ ਬਾਹਰ ਇਹ ਦੇ ਰਹੇ ਨੇ, ਉਹਦਾ ਇਲਾਜ ਕੀ ਆ? ਉਹਦਾ ਇਲਾਜ ਇਹੀ ਆ ਕਿ ਪੰਜਾਬ ਵਿੱਚ ਆਪਦੀ ਜੁੱਤੀ ਕਾਇਮ ਕਰੋ। ਜਿਵੇਂ ਇਸ ਬੱਚੀ ਨੇ ਕਿਹਾ ਕਿ ਜਦੋਂ ਮੈਂ ਪੰਜਾਬ ਆ ਗਈ ਤਾਂ ਮੈਨੂੰ ਰਾਣੀਆਂ ਮਹਾਰਾਣੀਆਂ ਵਾਂਗੂ ਮਹਿਸੂਸ ਹੋਇਆ। ਜਦੋਂ ਕਿਸੇ ਧੀ ਦੇ ਪੇਕੇ ਮਜ਼ਬੂਤ ਹੋਣ, ਉਹ ਸਹੁਰਿਆਂ 'ਚ ਖੁਸ਼ੀ ਵਸਦੀ। ਮੈਂ ਅੱਜ ਵੀ ਕਹਿਣਾ, ਪਿਛਲੇ ਦਿਨੀ ਜਦੋਂ ਇਹ ਗੱਲ ਕਹੀ, ਕਈਆਂ ਦੀਆਂ ਲੇਰਾਂ ਜੀਆਂ ਪੈਂਦੀਆਂ ਸੀ। ਬੇਦਰ ਕਾਂਡ ਜਦੋਂ ਵਾਪਰਿਆ, ਆੜਕੂ ਸਿੰਘਾਂ ਦੇ ਵਿੱਚ ਬੜੀ ਨਮੋਸ਼ੀ ਸੀ ਕਿ ਆਪਾਂ ਹਥਿਆਰਬੰਦ ਹੋ ਕੇ ਲੜ ਰਹੇ ਹਾਂ, ਪਰ ਪੰਜਾਬ ਤੋਂ ਬਾਹਰ ਸਾਡੇ ਭਰਾਵਾਂ ਦੇ ਜਦੋਂ ਜੀ ਕਰਦਾ ਅਗਲੇ ਗਲ 'ਚ ਟਾਇਰ ਪਾ ਲੈਂਦੇ ਆ। ਕੋਈ ਹੱਲ ਕੱਢਿਆ ਜਾਵੇ। ਫਿਰ ਥਾਪਰ ਇੰਜੀਨੀਅਰਿੰਗ ਕਾਲਜ ਵਿੱਚ ਢੇਰ ਲਾਤਾ। ਹੁਣ ਬੜਾ ਪਿੱਟ ਰਹੇ ਨੇ ਕਿ ਜੀ ਬੇਦੋਸ਼ੇ ਮਾਰਤੇ, ਤੇ ਜਿਨ੍ਹਾਂ ਸਾਡੇ ਭਰਾਵਾਂ ਦੇ ਤੁਸੀਂ ਕਤਲ ਕਰਦੇ ਰਹੇ ਹੋ ਇੰਦਰਾ ਤੋਂ ਬਾਅਦ ਜਾਂ ਬਿਦਰ 'ਚ ਜਾਂ ਹੋਰਨਾਂ ਥਾਵਾਂ ਤੇ, ਉਹ ਕਿੰਨੇ ਕੁ ਕਾਤਲ ਦਰਿੰਦੇ ਸੀਗੇ। ਜਿਹੜੇ ਕੌਮ ਦੇ ਯੋਧੇ ਹੁੰਦੇ ਆ, ਜਿਹੜੇ ਜੁਝਾਰੂ ਹੁੰਦੇ ਆ, ਉਹਨਾਂ ਨੂੰ ਕਈ ਵਾਰੀ ਕੌਮ ਦੇ ਹੱਕ ਵਿੱਚ ਕੌੜਾ ਘੁੱਟ ਭਰਨਾ ਪੈਂਦਾ। ਸੋ ਜਿਹੜੇ ਕਮਜ਼ੋਰ ਦਿਲਾਂ ਵਾਲਿਆਂ ਨੇ ਜਾਂ ਸਿਆਸੀ ਭਲਵਾਨਾਂ ਨੇ ਜਾਂ ਹੋਰ ਲੰਡੂ ਲਾਣੇ ਨੇ ਥਾਪਰ ਇੰਜੀਨੀਅਰਿੰਗ ਕਾਲਜ ਵਿੱਚ ਢੇਰੀ ਲਾਉਣ ਤੋਂ ਬਾਅਦ ਵਿੱਚ ਚੀਕਾਂ ਮਾਰੀਆਂ ਸੀ, ਕਲਪੇ ਸੀ ਕਿ ਹਾਏ ਜੀ ਬੜਾ ਮਾੜਾ ਹੋ ਗਿਆ। ਜਾਂ ਜਿਹੜੀਆਂ ਹੋਰ ਘਟਨਾਵਾਂ 1984 ਤੋਂ 95 ਦੇ ਵਿਚਾਲੇ ਵਾਪਰੀਆਂ, ਜਿਨ੍ਹਾਂ ਦੀਆਂ ਲਿਸਟਾਂ ਜੀਆਂ ਬਣਾ ਕੇ ਬੜਾ ਅੱਜ ਕੱਲ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਕਿ ਸਿੱਖ ਬੜੇ ਮਾੜੇ ਆ, ਇਹਨਾਂ ਦੀ ਨਿੰਦਿਆ ਕਰਨੀ, ਇਹਨਾਂ ਦੇ ਖਿਲਾਫ ਬੋਲਣਾ ਤੁਹਾਡਾ ਹੱਕ ਆ, ਬੋਲੀ ਜਾਓ। ਪਰ ਸੱਚਾਈ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਸਾਡੇ ਭਰਾਵਾਂ ਨੇ, ਸਾਡੇ ਯੋਧਿਆਂ ਨੇ ਇਹ ਸਾਰਾ ਕੁਝ ਕੀਤਾ, ਤਾਂ ਪੰਜਾਬ ਤੋਂ ਬਾਹਰ ਉਹਨਾਂ ਨੂੰ ਸਾਫ਼ ਪਤਾ ਸੀ ਕਿ ਜੇ ਅਸੀਂ ਪੰਜਾਬ ਤੋਂ ਬਾਹਰ ਕਿਸੇ ਨੂੰ ਝਰੀਟ ਵੀ ਮਾਰੀ ਨਾ ਸਿੱਖ ਨੂੰ, ਤਾਂ ਇਹਦੀ ਕੀਮਤ ਪੰਜਾਬ ਵਿੱਚ ਦੇਣੀ ਪਊ। ਅੱਜ ਉਹ ਦਿਨ ਨਹੀਂ ਰਹੇ। ਅੱਜ ਜੇਕਰ ਆ ਬੱਚੀ ਦੱਸ ਰਹੀ ਆ ਜਾਂ ਕਈ ਹੋਰਾਂ ਨੇ ਕਿਹਾ ਕਿ ਸਾਡੇ ਨਾਲ ਵੀ ਏਦਾਂ ਹੋਇਆ, ਇਹ ਤਾਂ ਉਹਨਾਂ ਦੀ ਹਿੰਮਤ ਪਈ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਜਿੰਨੇ ਪੰਜਾਬ ਦੇ ਸਿੱਖ ਲੀਡਰ ਨੇ, ਚਾਹੇ ਉਹ ਬਾਦਲ ਦਲ ਦੇ ਨੇ, ਚਾਹੇ ਉਹ ਕਾਂਗਰਸੀ ਸਿੱਖ ਨੇ, ਤੇ ਚਾਹੇ ਭਾਜਪਾਈ ਸਿੱਖ ਨੇ, ਤੇ ਚਾਹੇ ਕਾਮਰੇਡ ਸਿੱਖ ਨੇ, ਇਹਨਾਂ ਵਿੱਚ ਕੋਈ ਜੁਰਤ ਨਹੀਂ ਹੈਗੀ ਕਿ ਪੰਜਾਬ ਤੋਂ ਬਾਹਰਲੇ ਸਿੱਖਾਂ ਦੀ ਰਾਖੀ ਕਰ ਸਕਣ। 18ਵੀਂ ਸਦੀ ਦੇ ਵਿੱਚ ਇੱਕ ਪ੍ਰਥਾ ਆਈ ਸੀ, ਰਾਖੀ ਪ੍ਰਥਾ। ਉਹਦੇ ਵਿੱਚ ਗੁਰੂ ਦੇ ਸਿੰਘ ਘੋੜਿਆਂ ਤੇ ਅਸਵਾਰ ਹੋ ਕੇ ਕਿਸੇ ਨਗਰ 'ਚ ਪਹੁੰਚ ਕੇ ਇਸ ਗੱਲ ਦੀ ਗਰੰਟੀ ਕਰਦੇ ਸੀ ਕਿ ਅਸੀਂ ਤੁਹਾਡੀ ਰਾਖੀ ਕਰਾਂਗੇ। ਪਿੰਡ ਵਾਲੇ ਉਹਨਾਂ ਦੇ ਵਿੱਚ ਭਰੋਸਾ ਪ੍ਰਗਟਾਉਂਦੇ ਸੀ ਤੇ ਇਹੀ ਚੀਜ਼ ਹੌਲੀ ਹੌਲੀ ਮਿਸਲਾਂ ਰਾਜ ਦੀਆਂ ਰਿਆਸਤਾਂ ਦੇ, ਸਿੱਖਾਂ ਦੀਆਂ ਰਿਆਸਤਾਂ ਦੇ ਰੂਪ 'ਚ ਵੱਡੀ ਹੋਈ ਸੀ। ਹੁਣ ਵੀ ਪੰਜਾਬ ਤੋਂ ਬਾਹਰ ਜਦੋਂ ਵੀ ਅਸੀਂ ਕੋਈ ਗੱਲ ਸੋਚਦੇ ਹਾਂ ਤਾਂ ਸਾਡੀ ਕੌਮ ਦੇ ਹਿੱਤਾਂ ਦੀ ਗੱਲ ਜਦੋਂ ਆਉਂਦੀ ਹੈ, ਉਦੋਂ ਬੜਾ ਇਸ ਗੱਲ ਤੇ ਆਉਂਦਾ ਕਿ ਪੰਜਾਬ ਤੋਂ ਬਾਹਰਲੇ ਸਾਡੇ ਭਰਾਵਾਂ ਦਾ ਕੀ ਹਾਲ ਹੈ। ਉਹਨਾਂ ਨੂੰ ਅਕਲ ਘੱਟ ਆ ਤੇ ਉਹ ਕਹਿੰਦੇ ਆ ਜੀ ਹਾਏ ਖਾਲਿਸਤਾਨ ਦੀ ਗੱਲ ਨਾ ਕਰੋ, ਹਾਏ ਖਾੜਕੂਵਾਦ ਦੀ ਗੱਲ ਨਾ ਕਰੋ। ਹਕੀਕਤ ਇਹ ਆ ਕਿ ਜਦੋਂ ਖਾਲਿਸਤਾਨ ਜਦੋਂ ਹੋਂਦ ਵਿੱਚ ਆ ਗਿਆ ਜਾਂ ਖਾੜਕੂ ਲਹਿਰ ਬਲ ਫੜੇ, ਉਦੋਂ ਤੱਕ ਹੀ ਇਹਨਾਂ ਲੋਕਾਂ ਦੇ ਉੱਤੇ ਫਿਰ ਦੇਖਿਓ ਕਿਵੇਂ ਉਹ ਹਰੇਕ ਨੂੰ ਪਤਾ ਹੋਣਾ ਵੀ ਭਾਈ 21 ਦੇ 41 ਵੀ ਪੈ ਜਾਣੇ ਆ। ਸੋ ਜਿਹੜੇ ਕੌਮ ਦੇ ਯੋਧੇ ਆ, ਉਹਨਾਂ ਨੂੰ ਨਿੰਦਣਾ, ਉਹਨਾਂ ਨੂੰ ਭੰਡਣਾ, ਉਹਨਾਂ ਨੂੰ ਮਾੜਾ ਕਹਿਣਾ ਬੜਾ ਸੌਖਾ ਹੁੰਦਾ। ਇਹ ਉਵੇਂ ਆ ਜਿਵੇਂ ਜਦੋਂ ਚੀਗ ਵੇਰੇ ਹੋਣੀ ਲੋਕਾਂ ਦੀ ਆਜ਼ਾਦੀ ਲਈ ਲੜਦੇ ਫਿਰਦੇ ਸੀ,
ਤਾਂ ਉੱਥੇ ਕਿਸਾਨਾਂ ਨੇ ਉਹਨਾਂ ਦੀ ਮੁਖਬਰੀ ਕਰਤੀ। ਬਾਅਦ ਵਿੱਚ ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਉਹ ਤਾਂ ਤੁਸੀਂ ਕਿਉਂ ਫੜਾਤੇ, ਉਹਨਾਂ ਦੇ ਮੁਖਬਰੀ ਕਿਉਂ ਕੀਤੀ? ਉਹ ਕਹਿੰਦੇ ਜਦੋਂ ਦੇ ਇੱਧਰ ਆਏ ਆ ਉਦੋਂ ਦੇ ਉਹਨਾਂ ਦੇ ਕਰਕੇ ਇੱਥੇ ਗੋਲੀਆਂ ਚੱਲਦੀਆਂ ਨੇ, ਕਿ ਸਾਡੇ ਤਾਂ ਡੰਗਰ ਬੱਚੇ ਦੀ ਬੜੀ ਸਮੱਸਿਆ। ਇਸ ਤਰੀਕੇ ਦੀ ਹੋਈ ਗੱਲ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਦੀ ਆ ਜਿਹੜੇ ਖਾੜਕੂ ਯੋਧਿਆਂ ਦੀਆਂ ਵਿਰੋਧ ਵਿੱਚ ਨਿੰਦਿਆ ਚੁਗਲੀ ਕਰਦੇ ਆ ਕਿ ਜੀ ਆਹ ਗਲਤ ਕਰਤਾ, ਉਹ ਗਲਤ ਕਰਤਾ। ਸੱਚਾਈ ਇਹ ਹੈ ਕਿ ਜਿਹੜੇ ਐਕਸ਼ਨਾਂ ਦੇ ਕਰਕੇ ਅੱਜ ਹਿੰਦੂ ਕੱਟੜਪੰਥੀ ਪਿੱਟਦੇ ਫਿਰਦੇ ਆ, ਇਹੀ ਉਹ ਐਕਸ਼ਨ ਸੀ ਜਿਨ੍ਹਾਂ ਕਰਕੇ ਸਾਡੇ ਭਰਾਵਾਂ ਨੂੰ ਮਾਣ ਸੀ ਕਿ ਅਸੀਂ ਕੁਝ ਕਰਨ ਜੋਗੇ ਆ। ਬਿਲਕੁਲ ਠੀਕ ਕੀਤਾ ਜੋ ਕੀਤਾ। ਤੇ ਜਿਹਨੂੰ ਲੱਗਦਾ ਇਹ ਗਲਤ ਆ, ਜਿੱਦਣ ਉਹਦੇ ਗਲ 'ਚ ਟਾਇਰ ਪੈਣ ਲੱਗਿਆ ਆਪੇ ਪਤਾ ਲੱਗ ਜੂ ਕਿ ਮੈਂ ਬੇਦੋਸ਼ਾ ਬੰਦਾ, ਮੇਰਾ ਕੋਈ ਕਸੂਰ ਨਹੀਂ, ਅਗਲੇ ਮੇਰੇ ਗਲ 'ਚ ਟਾਇਰ ਪਾਈ ਜਾਂਦੇ ਆ। ਤੋ ਜਿਹੜਾ ਪੰਜਾਬ ਤੋਂ ਬਾਹਰ ਮਾਹੌਲ ਹੈ ਉਹਦੇ ਵਿੱਚ ਬਿਲਕੁਲ ਅੱਜ ਉਹੀ ਆ ਕਿ ਜਦੋਂ ਮਰਜੀ ਬੇਦਰ ਵਾਂਗੂ ਮਾੜਾ ਵਾਪਰ ਸਕਦਾ। ਖੈਰ ਯੋਧਿਆਂ ਦੀ ਗੱਲ, ਸੂਰਬੀਰਾਂ ਦੀ ਗੱਲ ਬੜੀ ਵੱਡੀ ਹੁੰਦੀ ਹੈ। ਤੇ ਜਦੋਂ ਵੀ ਪੰਜਾਬ ਦੀ ਧਰਤੀ ਤੇ ਸਿੱਖ ਕੌਮ ਆਪਦੇ ਹੱਕਾਂ ਦੀ ਲੜਾਈ ਲੜੂਗੀ, ਉਦੋਂ ਸਾਰੇ ਭਾਰਤ ਵਾਲੇ ਖਿਲਾਫ ਹੋਣਗੇ ਹੀ ਹੋਣਗੇ। ਤੇ ਉਦੋਂ ਹੀ ਇਹ ਲੋਕ ਸਾਨੂੰ ਬਦਨਾਮ ਕਰਨ ਲਈ ਪੁੱਠੇ ਸਿੱਧੇ ਇਲਜ਼ਾਮ ਲਾਉਣਗੇ। ਹੁਣ ਵੀ ਉਹ ਇੰਡੀਆ ਦੇ ਹਿੰਦੂਆਂ ਦੇ ਮੁੰਡਿਆਂ ਨੂੰ ਕਹਿ ਰਹੇ ਨੇ ਜਿਹੜੇ ਇਸ ਮੋਰਚੇ 'ਚ ਸ਼ਾਮਲ ਨੇ ਕਿ ਇਹਨਾਂ ਮਗਰ ਕੋਈ ਵਿਦੇਸ਼ੀ ਤਾਕਤਾਂ ਨੇ, ਇਹਨਾਂ ਨੂੰ ਵਿਦੇਸ਼ੀ ਫੰਡਿੰਗ ਹੁੰਦੀ ਹੈ। ਜ਼ੁਲਮ ਕਰਨ ਮੌਕੇ, ਇਲਜ਼ਾਮ ਲਾਉਣ ਮੌਕੇ ਹਿੰਦੂ ਕੱਟੜਪੰਥੀ, ਭਗਵੇਂ ਬ੍ਰਿਗੇਡ ਵਾਲੇ, WhatsApp ਯੂਨੀਵਰਸਿਟੀ ਵਾਲੇ ਆਪਦੇ ਧੀਆਂ ਪੁੱਤਾਂ ਨੂੰ ਨਹੀਂ ਬਖਸ਼ ਰਹੇ। ਆਪਾਂ ਕਾਹਦੇ ਪਾਣੀ ਹਾਰ, ਆਪਣੀ ਕਦੋਂ ਚਿੰਤਾ ਕਰਨ ਲੱਗੇ ਅਗਲੇ। ਸੋ ਜਿਹੜਾ ਇਹ ਮਾਹੌਲ ਹੈ ਇਹਦੇ ਵਿੱਚ ਸਾਡੀਆਂ ਧੀਆਂ, ਸਾਡੇ ਬੱਚੇ ਜਿਹੜੇ ਪੰਜਾਬ ਤੋਂ ਬਾਹਰ ਨੇ, ਉਹਨਾਂ ਦੀ ਆਇਡੈਂਟੀਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਪੰਜਾਬ ਤੋਂ ਬਾਹਰ ਤੁਸੀਂ ਪੱਗ ਲਾ ਦਿਓ, ਦਾੜਾ ਲਾ ਦਿਓ, ਤੁਹਾਡੀ ਸਰੂਪ। ਔਰ ਇਹ ਜਿਹੜੀ ਸਮੱਸਿਆ ਇਹ ਪਹਿਲੇ ਦਿਨ ਤੋਂ ਹੀ ਚੱਲਦੀ ਆ ਰਹੀ ਹੈ। ਸਿੱਖ ਸਿਧਾਂਤ ਤਿਆਗ ਦਿਓ, ਸਿੱਖ ਸਰੂਪ ਤਿਆਗ ਦਿਓ। 1849 ਦੇ ਵਿੱਚ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਪੰਜਾਬ ਤੇ, ਉਦੋਂ ਬਾਅਦ ਵਿੱਚ ਆਰੀਆ ਸਮਾਜੀਆਂ ਨੇ ਸਿੱਖੀ ਨੂੰ ਗੰਧਲਾ ਕਰਨ ਲਈ, ਸਿੱਖੀ ਉੱਤੇ ਹਿੰਦੂ ਰੰਗ ਚਾੜਨ ਲਈ ਜੋ ਕੁਝ ਕੀਤਾ ਉਹ ਸਭ ਦੇ ਸਾਹਮਣੇ ਹੈ। ਪਹਿਲਾਂ ਤਾਂ ਹਰੇਕ ਨੇ ਹੀ ਦੇਖਿਆ ਵੀ ਰਾਜ ਭਾਗ ਸਿੱਖਾਂ ਦਾ, ਹਿੰਦੂਆਂ ਨੇ ਵੀ ਸਿੱਖਾਂ ਵਰਗਾ ਪਹਿਰਾਵਾ ਅਪਣਾ ਲਿਆ। ਜਦੋਂ ਰਾਜ ਭਾਗ ਚਲੇ ਗਿਆ ਫਿਰ ਬੈਕ ਗੇਅਰ ਪਾ ਲਿਆ। 1855 ਚ ਅੰਗਰੇਜ਼ਾਂ ਦੇ ਹਿਸਾਬ ਨਾਲ 1 ਕਰੋੜ ਸਿੱਖਾਂ ਦੀ ਆਬਾਦੀ ਸੀ। 1868 ਚ ਸਾਰੀ 11 ਲੱਖ ਤੇ 40 ਹਜ਼ਾਰ ਰਹਿ ਗਈ। 1 ਕਰੋੜ, ਸਿਰਫ 1 ਕਰੋੜ ਸੀ 1855 ਚ, ਤੇ ਰਹਿ ਗਈ ਇਕੱਲੀ 11 ਲੱਖ 12 ਲੱਖ। ਕਿੱਧਰ ਗਏ ਬਾਕੀ? ਇਹ ਸਾਰੇ ਉਹ ਸੀ ਜਿਨ੍ਹਾਂ ਨੇ ਸਿੱਖਾਂ ਵਰਗਾ ਰਾਜ ਭਾਗ ਦੇ ਦੌਰਾਨ ਚ ਰੂਪ ਧਾਰਿਆ ਹੋਇਆ ਸੀ। ਜਦੋਂ ਇਉਂ ਦਰਿਆ ਵਗਿਆ, ਆਰੀਆ ਸਮਾਜੀਆਂ ਦੇ ਗਧੀ ਗੇੜ ਚ ਪੈ ਕੇ ਸਿੱਖੀ ਤਿਆਗਣ ਦਾ ਬਹੁਤ ਵੱਡੇ ਵੱਡੇ ਘਰਾਣੇ, ਆ ਜਿਹੜਾ ਸਰਦਾਰ ਭਗਤ ਸਿੰਘ ਦਾ ਘਰਾਣਾ, ਮਜੀਠੀਆ ਖਾਨਦਾਨ, ਆ ਜਿਹੜਾ ਟ੍ਰਿਬਿਊਨ ਅਖਬਾਰ ਆ, ਇਹ ਦਿਆਲ ਸਿੰਘ ਮਜੀਠੀਏ ਨੇ ਸ਼ੁਰੂ ਕੀਤਾ ਸੀ। ਬਹੁਤ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਸੀ ਉਹ ਆਰੀਆ ਸਮਾਜੀ ਬਣ ਗਏ। ਗੁਰਦੁਆਰਿਆਂ ਦਾ ਮੰਦਰੀਕਰਨ ਹੋ ਗਿਆ। ਮਹੰਤ ਉੱਥੋਂ ਬਹਿ ਕੇ ਹਿੰਦੂ ਧਰਮ ਦਾ ਪ੍ਰਚਾਰ ਕਰਨ ਲੱਗ ਪਏ। ਸਿੱਖਾਂ ਦੇ ਕੋਲੋਂ ਸਿੱਖੀ ਛਡਾ ਕੇ ਉਹਨਾਂ ਦਾ ਹਿੰਦੂਕਰਨ ਹੋ ਰਿਹਾ ਸੀ। ਲਹਿਰ ਉੱਠੀ, ਬਾਬਾ ਰਾਮ ਸਿੰਘ ਦੀ ਲਹਿਰ, ਫਿਰ ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ। ਇਹ ਸਾਰੀਆਂ ਲਹਿਰਾਂ
ਬ੍ਰਾਹਮਣਵਾਦ ਦਾ ਸਿੱਖੀ ਉੱਤੇ ਹਮਲਾ ਇਸ ਦੌਰ ਵਿੱਚ ਉੱਠੀਆਂ। ਪਰ ਬਹੁਤ ਸਾਰੇ ਲੋਕ ਉਹ ਸੀ ਜਿਹੜੇ ਸਮਝਦੇ ਸੀ ਕਿ ਸਿੱਖੋ, ਜੇ ਧਰਮ ਬਚਾਉਣਾ ਨਾ, ਸੋਚੋ ਜਦੋਂ ਆਪਣਾ ਰਾਜ ਭਾਗ ਸੀ, ਰਾਜ ਭਾਗ ਮੌਕੇ ਆਪਾਂ ਠੀਕ ਸੀ, ਫਿਰ ਉਹਨਾਂ ਨੇ ਆਖਿਆ ਵੀ ਆਪਾਂ ਗੁਲਾਮੀ ਦੇ ਖਿਲਾਫ ਲੜੀਏ। ਸੋ ਗਦਰ ਲਹਿਰ, ਬੱਬਰ ਅਕਾਲੀ ਲਹਿਰ ਤੇ ਹੋਰ ਕਈ ਲਹਿਰਾਂ ਇਸ ਰੂਪ 'ਚ ਚੱਲੀਆਂ। ਸਿੱਖਾਂ ਨੇ ਧਾਰਮਿਕ ਆਜ਼ਾਦੀ ਲਈ ਅਤੇ ਰਾਜਨੀਤਿਕ ਆਜ਼ਾਦੀ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਫਾਇਦਾ ਸਾਰੇ ਭਾਰਤ ਨੂੰ ਹੋਇਆ। ਉਹਨਾਂ ਦਿਨਾਂ ਦੇ ਵਿੱਚ ਜਦੋਂ ਆਰੀਆ ਸਮਾਜੀ ਸਿੱਖਾਂ ਦਾ ਹਿੰਦੂਕਰਨ ਕਰਨ ਲੱਗੇ ਹੋਏ ਸੀ, ਅੰਗਰੇਜ਼ਾਂ ਦਾ ਇੱਥੋਂ ਜਾਣ ਦਾ 1947 ਵਾਲਾ ਕਾਂਡ ਵਾਪਰਿਆ। ਪਰ ਆਰੀਆ ਸਮਾਜੀਆਂ ਨੂੰ ਇੱਕ ਹੋਰ ਤਾਕਤ ਮਿਲ ਗਈ ਸਿੱਖਾਂ ਦੇ ਖਿਲਾਫ। ਉਹ ਤਾਕਤ ਸੀਗੀ ਮਹਾਸ਼ਾ ਪ੍ਰੈਸ। ਲਾਹੌਰ ਵਿੱਚ ਇਹੀ ਮਹਾਸ਼ੇ ਮੁਸਲਮਾਨਾਂ ਦੇ ਖਿਲਾਫ ਭੜਾਸ ਕੱਢਦੇ ਹੁੰਦੇ ਸੀ। ਜਲੰਧਰ ਆ ਗਏ, ਫਿਰ ਇਹਨਾਂ ਨੇ ਸਿੱਖਾਂ ਨੂੰ, ਪੰਜਾਬੀ ਬੋਲੀ ਨੂੰ ਨਿਸ਼ਾਨਾ ਬਣਾ ਲਿਆ। ਬਹੁਤ ਸਾਰੇ ਸਿੱਖ ਇਹਨਾਂ ਦੇ ਕੂੜ ਪ੍ਰਚਾਰ ਤੋਂ ਘਬਰਾ ਕੇ ਪਿੱਛੇ ਵੀ ਹਟੇ, ਸਿੱਖੀ ਸਰੂਪ ਤਿਆਗਣ ਲੱਗੇ। ਪਰ ਉਹਨਾਂ ਵੇਲਿਆਂ ਵਿੱਚ ਹੀ ਪ੍ਰੋਫੈਸਰ ਸੰਤ ਸਿੰਘ ਸੇਖੋਂ, ਜਿਹਦੇ ਬਾਰੇ ਸਰਦਾਰ ਕਪੂਰ ਸਿੰਘ ਐਲਾਨੀਆ ਤੌਰ ਤੇ ਕਹਿੰਦੇ ਰਹੇ ਆ ਬਈ ਮੈਨੂੰ ਸੇਖੋਂ ਤੋਂ ਇਹੀ ਸਮੱਸਿਆ ਵੀ ਇਹਨੇ ਸਿੱਖ ਜਵਾਨੀ ਨੂੰ ਕਮਿਊਨਿਜ਼ਮ ਦੀ, ਕਾਮਰੇਡਾਂ ਦੀ ਪਾਣ ਉਦੋਂ ਲਾਈ ਜਦੋਂ ਸਾਨੂੰ ਸਿੱਖ ਧਰਮ ਵਿੱਚ ਪ੍ਰਪੱਕ ਹੋਣ ਹਵਾਣ ਦੀ ਲੋੜ ਸੀ। 1947 ਤੋਂ ਅਗਲੇ 10 ਸਾਲਾਂ ਵਿੱਚ ਹੀ ਸੰਤ ਸਿੰਘ ਸੇਖੋਂ ਕਰਕੇ ਸਾਡੇ ਘਰਾਂ 'ਚ ਸਿੱਖੀ ਦੀ ਥਾਂ ਕਾਮਰੇਡੀ ਆ ਵੜੀ। ਸਿੱਖਾਂ ਦੇ ਮੁੰਡੇ ਮੂੰਹ ਸਿਰ ਮੁੰਨਣ ਲੱਗ ਪਏ, ਜੇ ਪੱਗ ਬੰਨਣੀ ਆ ਤਾਂ ਲਾਲ ਜੀ ਬੰਨ ਲੈਣੀ ਆ। ਸਿੱਖ ਧਰਮ ਦੇ ਬਾਰੇ ਪੁੱਠੀਆਂ ਗੱਲਾਂ। ਜਿਹੜਾ ਸਿੱਖਾਂ ਦਾ ਮੁੰਡਾ ਬੀੜੀ ਪੀਣ ਲੱਗ ਜਾਂਦਾ ਸੀ, ਸਿਗਰਟ ਪੀਣ ਲੱਗ ਜਾਂਦਾ ਸੀ, ਜਰਦਾ ਲਾਉਣ ਲੱਗ ਜਾਂਦਾ ਸੀ, ਤੰਬਾਕੂ ਲਾਉਣ ਲੱਗ ਜਾਂਦਾ ਸੀ, ਜਿਹਨੂੰ ਸਾਡਾ ਧਰਮ ਵਜਰ ਰਹਿਤ ਕਹਿੰਦਾ, ਉਹਨੂੰ ਇਹਨਾਂ ਨੇ ਕਹਿਣਾ ਹੁਣ ਇਹਨੇ ਅੰਮ੍ਰਿਤ ਛਕ ਲਿਆ। ਬੜੇ ਖੁਸ਼ ਹੁੰਦੇ ਸੀ ਵੀ ਅਸੀਂ ਬੀੜੀ ਪੀਣ ਲਾਤਾ, ਤੰਬਾਕੂ ਖਾਣ ਲਾਤਾ ਸਿੱਖਾਂ ਦਾ ਮੁੰਡਾ। ਫੇਰ ਭਕਾਈ ਮਾਰਦੇ ਹੁੰਦੇ ਸੀ ਵੀ ਦਰਬਾਰ ਸਾਹਿਬ ਦੇ ਸਰੋਵਰ 'ਚ ਝੋਨਾ ਬੀਜਣਾ ਚਾਹੀਦਾ, ਉਤੋਂ ਸੋਨਾ ਲਾ ਕੇ ਐਂ ਕਰੋ, ਆਹ ਕਰੋ। 1969 ਵਿੱਚ 5ਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਮੌਕੇ ਪਟਿਆਲੇ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਵਾਪਰਿਆ, ਹੋਰਨਾਂ ਥਾਵਾਂ ਤੇ, ਆਖਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਲਾਮਬੰਦ ਕੀਤੀ ਗਈ, ਜਿਹਨੇ ਕਾਮਰੇਡਾਂ ਨਾਲ ਸਾਰੀ ਟੱਕਰ ਲਈ। ਤੇ ਇਸੇ ਟੱਕਰ ਵਿੱਚ ਇੱਕ ਗੱਲ ਹੋਰ ਸਾਹਮਣੇ ਆਈ ਕਿ ਇਦੋਂ ਪਹਿਲਾਂ ਹਿੰਦੂ ਕੱਟੜਪੰਥੀ ਸੀ, ਫਿਰ ਕਾਮਰੇਡ ਆ ਗਏ ਤੇ ਹੁਣ ਨਕਲੀ ਨਿਰੰਕਾਰੀ ਆ ਗਏ, ਜਿਹਦੇ ਨਾਲ ਵੀ ਸਿੱਖਾਂ ਦੀ ਜਾਂ ਸਿੱਖੀ ਦੀ ਟੱਕਰ ਲੱਗਦੀ ਹੈ। ਇੰਡੀਅਨ ਸਟੇਟ ਉਹਦੀ ਸਰਪ੍ਰਸਤੀ ਜ਼ਰੂਰ ਕਰਦੀ ਹੈ। ਜੇ ਆਰੀਆ ਸਮਾਜੀ ਲਾਲੇ ਨੇ, ਜੇ ਖੱਬੇ ਪੱਖੀ ਕਾਮਰੇਡ ਨੇ, ਜਾਂ ਇਹ ਨਰਕ ਧਾਰੀਏ ਨੇ, ਹਰੇਕ ਮਗਰ ਸਟੇਟ ਖੜੀ ਹੈ। 1978 ਚ ਨਿਰੰਕਾਰੀਆਂ ਨਾਲ, ਨਕਲੀ ਨਰਕ ਧਾਰੀਆਂ ਨਾਲ ਜੋ ਟਕਰਾਅ ਹੋਇਆ, ਉਹ ਇੱਕ ਟਰਨਿੰਗ ਪੁਆਇੰਟ ਸੀ। 1969 ਚ ਕਾਮਰੇਡੀ ਸਫਾ ਦਾ ਜਿਹੜਾ ਮੋਢੀ ਸੀ ਪ੍ਰਿਥੀਪਾਲ ਸਿੰਘ ਰੰਧਾਵਾ, ਉਹਦਾ ਕਤਲ ਹੁੰਦਾ। 1980 ਚ ਨਿਰੰਕਾਰੀਆਂ ਦੇ ਪ੍ਰਮੁੱਖ ਗੁਰਬਚਨੇ ਦਾ ਕਤਲ ਹੁੰਦਾ। 1981 ਚ ਲਾਲੇ ਜਗਤ ਨਾਰਾਇਣ ਦਾ ਕਤਲ ਹੁੰਦਾ। ਇੱਕ ਕਤਲ ਕਾਮਰੇਡੀ ਸਫਾ ਦੇ ਵਿੱਚੋਂ, ਇੱਕ ਨਕਲੀ ਨਿਰੰਕਾਰੀਆਂ ਦੇ ਪ੍ਰਮੁੱਖ ਦਾ, ਤੇ ਇੱਕ ਲਾਲੇ ਜਗਤ ਨਾਰਾਇਣ ਦਾ। ਇਹ ਦੱਸ ਰਿਹਾ ਸੀ ਕਿ ਸਿੱਖ ਹੁਣ ਅੱਕਿਆ ਪਿਆ। ਸਿੱਖ ਆਪਦੇ ਧਰਮ ਨੂੰ, ਆਪਦੀ ਬੋਲੀ ਨੂੰ, ਆਪਦੇ ਸੱਭਿਆਚਾਰ ਨੂੰ, ਆਪਦੇ ਸਰੂਪ ਨੂੰ। ਸੋ ਫਿਰ ਉਹ ਦੌਰ ਚੱਲ ਪਿਆ ਜਿਹਦੇ ਵਿੱਚ ਸਿੱਖਾਂ ਨੇ ਇੱਕ ਸੰਘਰਸ਼ ਲੜਿਆ। ਇਸ ਸੰਘਰਸ਼ ਦੇ ਵਿੱਚ ਇੱਕ ਵੇਲਾ ਉਹ ਵੀ ਆਇਆ ਜਦੋਂ ਭਾਈ ਜਿੰਦੇ ਸੁੱਖੇ ਵਰਗੇ, ਭਾਈ ਦਲਜੀਤ ਸਿੰਘ, ਭਾਈ ਨਿਰਮਲ ਸਿੰਘ ਨਿੰਮਾ, ਆ ਕੁੱਕੀ ਸੁੱਖੀ ਹੋਣੀ, ਇਹ ਸਾਰੇ
ਜਦੋਂ ਪੰਜਾਬ ਤੋਂ ਬਾਹਰ ਦੋਸਤਾਂ ਦੇ ਸੋਧੇ ਲਾਉਣ ਗਏ ਆ, ਇਹਨਾਂ ਨੂੰ ਉਹ ਸਰੂਪ ਖੁਦ ਤਿਆਗਣਾ ਪੈ ਗਿਆ, ਜਿਸ ਸਰੂਪ ਦੀ ਰਾਖੀ ਲਈ ਇਹਨਾਂ ਨੇ ਮੈਦਾਨ ਮੱਲਿਆ ਸੀ। ਆਖਰ ਇਹ ਸੰਘਰਸ਼ ਆਪਦੇ ਸਿਖਰ, ਹਰ ਚੀਜ਼ ਸਿਖਰ ਤੋਂ ਜਦੋਂ ਚਲੇ ਜਾਂਦੀ ਹੈ ਫਿਰ ਉਹ ਨਿਵਾਣ ਸ਼ੁਰੂ ਹੋ ਜਾਂਦੀ ਹੈ। ਉਹੀ ਇਸ ਸੰਘਰਸ਼ ਦਾ ਵਾਪਰਿਆ। ਹੁਣ ਗੱਲ ਚੱਲਦੀ ਆ ਇਹ ਕਿ ਜਦੋਂ ਪੰਜਾਬ ਦੇ ਵਿੱਚ ਪੂਰਾ ਉਹ ਮਾਹੌਲ ਸੀ ਤਾਂ ਬਹੁਤ ਸਾਰੇ ਨੌਜਵਾਨਾਂ ਨੇ ਬਾਹਰਲੇ ਮੁਲਕਾਂ ਨੂੰ ਇੱਥੇ ਮਾਰਿਆ ਜਾ ਰਿਹਾ ਸੀ, ਕਿਉਂਕਿ 15 ਤੋਂ 35 ਸਾਲ ਦੇ ਵਿਚਾਲੇ ਪੀਲੇ ਪਰਨਿਆਂ ਵਾਲੇ ਅੰਮ੍ਰਿਤਧਾਰੀਆਂ ਨੂੰ ਮਾਰ ਦਿਓ ਦੀ ਮੁਹਿੰਮ ਚੱਲ ਰਹੀ ਸੀ। ਬਹੁਤ ਸਾਰੇ ਬੱਚੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਯੂਰਪੀਅਨ ਮੁਲਕਾਂ ਨੂੰ ਗਏ। ਉੱਥੇ ਬਹੁਤ ਨਵੀਆਂ ਸਮੱਸਿਆਵਾਂ ਆ ਗਈਆਂ। ਨਵੀਆਂ ਸਮੱਸਿਆਵਾਂ ਜਿਹੜੀਆਂ ਆਈਆਂ ਉਹਦੇ ਵਿੱਚ ਇਹ ਵਾਪਰਿਆ ਕਿ ਯੂਕੇ ਦੇ ਵਿੱਚ ਸਾਡੀ ਕੌਮ ਦੇ ਲੋਕਾਂ ਨੂੰ ਨਫ਼ਰਤ ਦਾ ਸ਼ਿਕਾਰ ਬਣਾਇਆ ਗਿਆ। ਜਿਹੜੀ ਆ ਫਿਲਮ ਆਈ ਆ ਤਰਸੇਮ ਜੱਸੜ ਦੀ ਦਸਤਾਰ, ਉਹ ਉਸੇ ਗੱਲ ਨੂੰ ਬਿਆਨ ਕਰਦੀ ਹੈ। ਦਲ ਖਾਲਸਾ ਦੇ ਮੁਖੀ ਭਾਈ ਗਜਿੰਦਰ ਸਿੰਘ ਨੇ 1999-90 ਦੇ ਵਿੱਚ ਸੰਤ ਸਿਪਾਹੀ ਮੈਗਜ਼ੀਨ 'ਚ ਇੱਕ ਲੇਖ ਲਿਖਿਆ ਸੀ, ਜਿਹੜਾ ਪਾਕਿਸਤਾਨ ਦੀ ਉਹਨਾਂ ਨੇ ਜੇਲ੍ਹ ਚੋਂ, ਕੋਟ ਲਖਪਤ ਜੇਲ੍ਹ ਚੋਂ ਭੇਜਿਆ ਸੀ। ਉਹਨਾਂ ਕੋਲ ਕੋਈ ਇੰਗਲੈਂਡ ਤੋਂ ਮੈਗਜ਼ੀਨ ਆਇਆ ਸੀ, ਜਿਹਦੇ ਵਿੱਚ ਇੱਕ ਜਥੇਬੰਦੀ, ਸ਼ਾਇਦ ਉਹਦਾ ਨਾਂ ਸ਼ੇਰੇ ਪੰਜਾਬ ਜਥੇਬੰਦੀ ਸੀ, ਉਹਦਾ ਜ਼ਿਕਰ ਸੀਗਾ। ਸ਼ੇਰੇ ਪੰਜਾਬ ਜਥੇਬੰਦੀ ਅਸਲ ਵਿੱਚ ਸਿੱਖ ਕੌਮ ਦੇ ਉੱਤੇ ਹੋ ਰਹੇ, ਯੂਕੇ ਵਿੱਚ ਹੋ ਰਹੇ ਹਮਲਿਆਂ ਦੇ ਖਿਲਾਫ ਜਥੇਬੰਦਕ ਹੋ ਕੇ ਲੜ ਰਹੇ ਨੌਜਵਾਨਾਂ ਦੀ ਗੱਲ ਸੀ। ਭਾਈ ਗਜਿੰਦਰ ਸਿੰਘ ਨੇ ਲੇਖ ਲਿਖਿਆ ਸੀ, ਲੜਾਈ ਕੌਮੀ ਗੈਰਤ ਲਈ ਹੈ, ਕਿ ਜਿਹੜੀ ਪੀੜ ਇਹ ਨੌਜਵਾਨ ਝੱਲ ਰਹੇ ਨੇ, ਇਹੀ ਪੀੜ 1970ਵਿਆਂ ਦੇ ਵਿੱਚ ਅਸੀਂ ਝੱਲ ਰਹੇ ਸੀ। ਸੋ ਇੱਥੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਚੰਡੀਗੜ੍ਹ ਦੇ ਵਿੱਚ, ਜਿਵੇਂ ਆ ਕੁੜੀ ਨੇ ਦੱਸਿਆ, ਜਿਵੇਂ ਦਿੱਲੀ 'ਚ ਸਾਨੂੰ ਟਾਰਗੇਟ ਕੀਤਾ ਜਾਂਦਾ 12 ਵਜ ਗਏ, ਇਹ ਚੰਡੀਗੜ੍ਹ ਦੇ ਵਿੱਚ ਸਾਡੇ ਭਾਈ ਗਜਿੰਦਰ ਸਿੰਘ ਹੋਣਾ ਨੇ ਲਿਖਿਆ ਕਿ ਸਾਡੇ ਲੋਕਾਂ ਨੂੰ ਕਿਵੇਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਟਾਰਗੇਟ ਕੀਤਾ ਜਾਂਦਾ ਸੀ, ਬਹੁ ਗਿਣਤੀ ਵੱਲੋਂ। ਭਾਈ ਗਜਿੰਦਰ ਸਿੰਘ ਨੇ ਜੋ ਹਾਲ ਹਵਾਲ ਲਿਖੇ ਉਹ ਬਿਲਕੁਲ ਉਹੀ ਸੀ ਕਿ ਅੱਜ ਮੈਨੂੰ ਲੱਗਦਾ ਕਿ 15-20 ਸਾਲ ਬੀਤੇ ਆ ਤੇ ਹੁਣ ਸਾਡੇ ਯੂਕੇ ਦੇ ਵਿੱਚ ਗਏ ਬੱਚਿਆਂ ਨੂੰ ਉਹੀ ਕੁਛ ਨਸਲਵਾਦ। ਪਰ 1971-70 ਵਿੱਚ ਜੋ ਵਾਪਰਿਆ ਜਾਂ 1999-90 ਚ ਬ੍ਰਿਟੇਨ 'ਚ ਵਾਪਰਿਆ, ਉਹ ਜਦੋਂ 9/11 ਦਾ ਅਟੈਕ, ਜਦੋਂ ਲਾਦੇਨ ਦਾ ਹਮਲਾ ਟਵਿਨ ਟਾਵਰ ਅਮਰੀਕਾ ਤੇ ਹੁੰਦਾ ਹੈ, ਉੱਥੇ ਵੀ ਇਹੀ ਰਫੜ ਪਿਆ ਕਿ ਮੁਸਲਮਾਨ ਸਮਝ ਕੇ ਸਾਡੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਨਸਲਵਾਦ ਦਾ ਸ਼ਿਕਾਰ ਹੋਏ। ਸੱਚਾਈ ਇਹ ਆ ਕਿ ਸਾਡੇ ਉੱਤੇ ਦੁਨੀਆ ਭਰ ਦੇ ਵਿੱਚ ਸਾਡੇ ਸਰੂਪ ਨੂੰ, ਸਾਡੇ ਸਿਧਾਂਤ ਨੂੰ ਟਾਰਗੇਟ ਕੀਤਾ ਜਾਂਦਾ। ਕਾਮਰੇਡ ਕਹਿੰਦੇ ਆ ਜੀ ਅਸੀਂ ਦੱਸਾਂਗੇ ਸਿੱਖੀ ਕੀ ਆ, ਉਦੋਂ ਤਾਂ ਅਕਲ ਹੀ ਨਹੀਂ ਕਹਿੰਦੇ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲੇ ਕਾਮਰੇਡ ਸੀ। ਲਾਲੇ ਕਹਿੰਦੇ ਆ ਹਿੰਦੂ, ਕਹਿੰਦੇ ਆ ਗੁਰੂ ਨਾਨਕ ਸਾਹਿਬ ਹਿੰਦੂ ਸੀ। ਸਿੱਖਾਂ ਨੂੰ ਨਹੀਂ ਕਹਿੰਦੇ ਪਤਾ ਹੈਗਾ ਸਿੱਖੀ ਕੀ ਆ ਤੇ ਸਿੱਖ ਕੌਣ ਆ, ਅਸੀਂ ਦੱਸਾਂ। ਇਸ ਰੌਲੇ ਗੋਲੇ ਵਿੱਚ ਆ ਇੱਕ ਨਵਾਂ ਹੀ ਆ ਗਿਆ ਕਿ ਗੋਰੀ ਨਸਲ ਵੱਲੋਂ ਵੀ ਸਾਨੂੰ ਕਦੇ ਨਾ ਕਦੇ ਨਿਸ਼ਾਨਾ ਬਣਾਇਆ ਜਾਂਦਾ। ਖੈਰ, ਜੇ ਕੋਲੇ ਕਿਸੇ ਦੇ ਸੋਨਾ ਹੋਵੇਗਾ ਉਹਨੂੰ ਚੋਰੀ ਦਾ ਡਰ ਵੀ ਹੋਵੇ, ਜਿਹਦੇ ਕੋਲੇ ਹੀ ਕੱਖ ਨਹੀਂ ਉਹਨੂੰ ਕਾਹਦਾ ਡਰ। ਸੋ ਸਾਡੀ ਕੌਮ ਨੂੰ ਹਰ ਪਲ ਸੁਚੇਤ ਰਹਿਣ ਦੀ ਲੋੜ ਆ ਤੇ ਆਪਣੇ ਸਿਧਾਂਤ ਵਿੱਚ ਪਰਪੱਕ ਰਹਿੰਦੇ ਆ ਉਹਦੀ ਰਾਖੀ ਕਰਨ ਵਾਲਾ ਸਿਸਟਮ ਖੜਾ ਕਰਨ ਦੀ ਵੀ ਲੋੜ। ਉਹ ਸਿਸਟਮ ਕੀ ਹੈ? ਉਹ ਸਿਸਟਮ ਆ ਆਪਦਾ ਰਾਜ ਭਾਗ, ਆਪਦੀ ਜੁੱਤੀ ਕਾਇਮ ਕਰੋ। ਜੇ ਸਿੱਖਾਂ ਦਾ ਖਾਲਿਸਤਾਨ ਹੋਵੇ, ਜੇ ਸਿੱਖਾਂ ਦਾ ਆਪਦਾ ਮੁਲਕ ਹੋਵੇ, ਤਾਂ ਦੁਨੀਆ ਭਰ ਦੇ ਵਿੱਚ ਕੋਈ ਜਦੋਂ ਬੰਦਾ ਗਲਤ ਕਰਨ ਲੱਗੂ ਸਿੱਖੀ ਅਤੇ ਸਿੱਖਾਂ ਦੇ ਖਿਲਾਫ, ਉਹਨੂੰ ਪਤਾ ਹੋਊਗਾ ਕਿ ਇਹਨਾਂ ਦਾ ਕੋਈ ਵਾਲੀ ਵਾਰਸ ਹੈਗਾ। ਜਦੋਂ ਅੱਜ ਆਪਾਂ ਦੁਨੀਆ ਭਰ ਦੀਆਂ ਦੂਜੀਆਂ ਕੌਮਾਂ, ਧਰਮਾਂ ਦੇ ਮੁਲਕਾਂ ਦੀ ਗੱਲ ਕਰਦੇ ਆ, ਇੱਥੇ ਸਾਡੇ ਅਨਪੜ੍ਹ ਜਿਹੇ ਬੰਦੇ ਵੀ ਗੱਲਾਂ ਕਰ ਲੈਂਦੇ ਆ ਕਿ ਕਿਸੇ ਅਮਰੀਕਨ ਨੂੰ ਕਿਸੇ ਦੂਜੇ ਮੁਲਕ 'ਚ ਝਰੀਟ ਵੀ ਆ ਜੇ, ਪੂਰਾ ਅਮਰੀਕਾ ਉਹਦੇ ਪਿੱਛੇ ਸਟੈਂਡ ਲੈ ਜਾਂਦਾ। ਸਾਡੇ ਪਿੱਛੇ
ਸਾਡਾ ਤਾਂ ਇੱਕੋ ਹੀ ਗੱਲ ਆ ਨਾ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸੇ। ਸਾਡੇ ਤਾਂ ਇੱਕ ਤੱਕਿਆ ਸਹਾਰਾ ਬਸ ਤੇਰਾ, ਹੋਰ ਸਭ ਢਾਈਆਂ ਢੇਰੀ। ਸੋ ਸਾਡੀ ਕੌਮ ਨੂੰ ਆ ਜਿਹੜੀਆਂ ਸਾਡੀਆਂ ਬੱਚੀਆਂ ਜਲੀਲ ਹੋ ਰਹੀਆਂ ਨੇ, ਜਾਂ ਕਿਤੇ ਦਸਤਾਰ ਨੂੰ ਠੁੱਡੇ ਵੱਜ ਰਹੇ ਨੇ। ਅੱਛਾ, ਇੱਕ ਗੱਲ ਮੈਂ ਹੋਰ ਦੇਖੀ, ਆ ਜਿਹੜੀ ਦਸਤਾਰ ਫਿਲਮ ਅੱਜ ਆਈ ਆ 2026 ਚ, 15 ਸਾਲ ਪਹਿਲਾਂ 2011 ਚ ਆਈ ਐਮ ਸਿੰਘ ਨਾਂ ਦੀ ਇੱਕ ਫਿਲਮ ਆਈ ਸੀ, ਆਈ ਐਮ ਸਿੰਘ। ਉਹਦੇ ਵਿੱਚ 9/11 ਤੋਂ ਬਾਅਦ ਅਮਰੀਕਾ 'ਚ ਜੋ ਵਾਪਰੀ ਆ ਸਿੱਖਾਂ ਨਾਲ, ਉਹਦੇ ਬਾਰੇ ਗੱਲ ਸੀ। ਅੱਜ YouTube ਤੇ ਉਹ ਪੂਰੀ ਫਿਲਮ ਪਈ ਹੈ। ਤਰਸੇਮ ਜੱਸੜ ਹੁਣਾਂ ਨੇ ਇੰਗਲੈਂਡ ਦੀ ਕਹਾਣੀ ਬਿਆਨ ਕੀਤੀ। ਪਰ ਸਾਡਾ ਇਹਨਾਂ ਫਿਲਮਾਂ ਨਾਲ ਜਾਂ ਇਹਨਾਂ ਗੱਲਾਂ ਨਾਲ ਮਤਲਬ ਕੀ ਆ ਕਿ ਅਸੀਂ ਸਮੱਸਿਆ ਨੂੰ ਸਮਝੀਏ ਤੇ ਅਸੀਂ ਉਸ ਮਟਿਆਰ ਧੀ ਦੀ ਦਾਸਤਾਨ ਨੂੰ ਵੀ ਸਮਝੀਏ, ਤੇ ਦੁਨੀਆ ਭਰ ਦੇ ਵਿੱਚ ਸਾਡੇ ਬੱਚਿਆਂ ਨੂੰ ਜੋ ਸੰਤਾਪ ਝੱਲਣਾ ਪੈ ਰਿਹਾ ਉਹਦਾ ਹੱਲ ਲੱਭੀਏ ਕਿ ਜਿੰਨਾ ਟਾਈਮ ਅਸੀਂ ਆਜ਼ਾਦ ਨਹੀਂ ਹੁੰਦੇ, ਖਾਲਿਸਤਾਨ ਨਹੀਂ ਬਣਦਾ, ਇਹ ਕੁੱਤੇ ਖਾਣੀ ਸਾਡੇ ਨਾਲ ਹੁਣ ਉਹ ਰੁਕਣੀ ਨਹੀਂ। ਸੋ ਆਓ ਖਾਲਿਸਤਾਨ ਵੱਲ ਵਧੀਏ। ਇਹੀ ਇੱਥੇ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।